ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਭਾਰਤ ਪੰਜਾਬ ਸਮੇਤ ਕਈ ਅਹਿਮ ਵਾਪਰੀਆਂ ਘਟਨਾਵਾਂ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਗਾ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਸਾਡੇ ਸਪਾਂਸਰਸ ਦੇ ਉੱਤੇ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ। ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ, ਸਵਾਲ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ 415-909-0503। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼ ਆਇਲ ਚੇਂਜ ਕਰਾਉਣਾ, ਏਅਰ ਬ੍ਰੇਕਾਂ ਦਾ ਕੰਮ ਕਰਾਉਣਾ, ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ, ਜਿਹੜੇ ਕਿ ਸੈਂਟਾ ਨੀਲਾ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਦਾ ਨੰਬਰ ਹੈ 209-277-0113। ਉਸ ਤੋਂ ਬਾਅਦ ਐਗਜ਼ੈਂਡਰ ਗਰੁੱਪ ਵਾਲੇ, ਜਿੱਥੇ ਵੀ ਤੁਸੀਂ ਹੋਮ ਲੋਨ ਲੈਣਾ ਹੈ, ਕੁਛ ਵੀ ਕਰਨਾ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 855-905-2575 2575। ਤਾਂ ਹੁਣ ਮਿੰਟੂ ਗੁਰਸਰੀਗਾ ਜੀ ਦੇ ਵੱਲ ਵੱਧਦੇ ਆ, ਨਜ਼ਰ ਮਾਰਦੇ ਆ, ਪੁੱਛਦੇ ਉਹਨਾਂ ਤੋਂ ਕੀ ਕੀ ਘਟਨਾਵਾਂ ਇਹ ਵਾਪਰੀਆਂ ਨੇ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ ਸਵਾਗਤ ਹੈ ਤੁਹਾਡਾ ਜੀ, ਧੰਨਵਾਦ ਜੀ ਜੀ। ਅੱਛਾ ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। SYL ਨੂੰ ਲੈ ਕੇ ਘਮਸਾਨ ਫੇਰ ਹੈ। ਰਾਜ ਸਭਾ ਮੈਂਬਰ ਨੇ ਬਿਆਨ ਦੇਤਾ ਵੀ ਪਾਣੀ ਖੇਤਾਂ ਦੇ ਬੂੰਦ ਪਾਣੀ ਹੈ ਜਿਹੜਾ ਖੇਤਾਂ ਤੱਕ ਪਹੁੰਚਾਵਾਂਗੇ, ਹਰਿਆਣੇ ਤੱਕ। ਕਿਵੇਂ ਦੇਖਦੇ ਹੋ? ਜੱਸੀ ਸੋਹਲੋ ਨੇ ਕਹਿ ਰਿਹਾ ਸੀ ਗੱਲ ਸੰਗ ਦੀ ਕਰਾਂ ਜਾਂ ਤੇਰੀ ਵੰਗ ਦੀ। ਹਾਂਜੀ ਕਹਿ ਰਿਹਾ ਸੀ। ਤੇ ਗੱਲ ਇਹ ਹੈ ਕਿ ਗੱਲ SYL ਦੀ ਕਰਾਂ ਜਾਂ BBM ਦੀ, ਹਾਂਜੀ ਇਹ ਪਾਈ ਖੜੇ ਪੂਰੀਆਂ। ਤੇ ਜਿਹੜੇ ਸਾਡੇ ਵਾਲੇ ਆ ਇਹ ਤੇ ਪੂਰੀਆਂ ਪਾਈ ਖਲੋਤੇ ਆ। ਤਾਂ ਦੇਖੋ ਉਥੋਂ ਲਗਾਤਾਰ ਜਿਹੜਾ ਹਰਿਆਣਵੀ ਰਾਜਨੀਤੀ ਦਾ ਉਬਾਲ ਆ ਉਹ ਸਾਡੇ ਸਾਹਮਣੇ ਆ। ਪਰ ਕਮਾਲ ਦੀ ਗੱਲ ਆ ਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਪਿੱਛੇ ਇੱਕਦਮ ਇੱਕ ਮੁੱਠ ਹੋ ਕੇ ਇਕਜੁੱਟ ਹੋ ਕੇ ਪੈ ਗਏ ਸਨ, ਅੱਜ ਬਿਲਕੁਲ ਖਾਮੋਸ਼ ਨੇ। ਅੱਜ ਬਿਲਕੁਲ ਜਿੱਦਾਂ ਕਹਿ ਲਓ ਕਿ ਸੁਸਰੀ ਵਾਂਗੂ ਸੁੱਤੇ ਹੋਏ ਨੇ। ਮਾਫ ਕਰਨਾ, ਇਹਨਾਂ ਦੇ ਪ੍ਰਸ਼ੰਸਕਾਂ ਨੂੰ ਸ਼ਾਇਦ ਕੌੜੀਆਂ ਗੱਲਾਂ ਲੱਗ ਸਕਦੀਆਂ ਨੇ, ਪਰ ਇਹ ਹਕੀਕਤ ਆ। ਤੁਸੀਂ ਫੋਲ ਲਓ, ਤਕਰੀਬਨ 8-10 ਘੰਟੇ ਹੋ ਗਏ ਜਦੋਂ SYL ਤੇ ਮੁੱਦਾ ਚੱਲ ਰਿਹਾ ਵਾ। ਤਾਂ ਹੋਣਾ ਕੀ, SYL ਚੱਲਣੀ ਨਹੀਂ ਹੈ, ਚੰਡੀਗੜ੍ਹ ਉੱਥੋਂ ਹਿੱਲਣਾ ਨਹੀਂ ਹੈ। ਪਰ ਰਾਜਨੀਤੀ ਜਦੋਂ ਹੁੰਦੀ ਆ, ਕੋਈ ਧਿਰ ਜਦੋਂ ਇਹ ਕਹਿੰਦੀ ਆ ਕਿ ਪਾਣੀ ਅਸੀਂ ਆਪਣਾ ਕੰਨੀ ਦੇ ਕਿਆਰੇ ਤੱਕ ਲੈ ਆਉਣਾ, ਘੱਟੋ ਘੱਟ ਇਹ ਤੇ ਕਿਹਾ ਜਾ ਸਕਦਾ ਹੈ ਨਾ ਕਿ ਭਾਈ ਪਾਣੀ ਹੈ ਕਿੱਥੇ ਆ, ਤੇ ਹੱਕ ਦੀ ਗੱਲ ਕਰੋ। ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਪਤਾ ਨਹੀਂ ਕਿਸ ਹਿਸਾਬ ਦਾ ਨਿਜ਼ਾਮ ਚੱਲ ਰਿਹਾ, ਕਿਸੇ ਹਿਸਾਬ ਦਾ ਮੀਡੀਆ ਚੱਲ ਰਿਹਾ, ਮੈਨੂੰ ਕੋਈ ਸਮਝ ਨਹੀਂ ਆ ਰਹੀ। ਕੇਂਦਰੀ ਜਲ ਬੋਰਡ ਆ ਰਿਹਾ, ਇੱਥੇ ਕੇਂਦਰੀ ਜਲ ਬੋਰਡ ਆਇਆ, ਚਲੋ ਉਹਨਾਂ ਨੇ ਆ ਕੇ ਪੈਮਾਇਸ਼ ਕੀਤੀ ਆ ਕਿ ਜੋ ਪਾਣੀ ਹਰਿਆਣੇ ਤੇ ਦਿੱਲੀ ਨੂੰ ਜਾਂਦਾ ਕੀ ਪੂਰਾ ਦੇ ਰਹੇ। ਅੱਛਾ, ਸੈਂਟਰਲ ਵਾਟਰ ਕਮਿਸ਼ਨ ਦਾ ਵਫਦ ਆ ਕੇ ਇੱਥੇ ਪੈਮਾਇਸ਼ ਕਰਦਾ ਤੇ ਕੀ ਗੱਲ ਹੈ, ਕੋਈ ਸੈਂਟਰ ਦਾ ਆ ਕੇ ਵਫਦ ਦਰਿਆਵਾਂ ਦੇ ਪਾਣੀ ਦੀ ਪੈਮਾਇਸ਼ ਨਹੀਂ ਕਰ ਸਕਦਾ ਕਿ ਤੁਸੀਂ 80 ਵਾਲਾ ਹੀ ਮੀਟਰ ਰੱਖਿਆ ਬਈ। ਸਾਡੀ ਜ਼ਰੂਰਤ 80 ਤੋਂ ਹੁਣ ਤੱਕ ਕਿੰਨੀ ਵਧੀ ਹੈ, ਸਾਡਾ ਜਿਹੜਾ ਰਕਬਾ ਹੈ ਉਹ ਸਿੰਜਾਈ ਹੇਠ ਕਿੰਨਾ ਆ। ਤੁਹਾਨੂੰ ਆਪਣਾ ਸਾਊਥ ਹਰਿਆਣਾ ਦੀਦਾ ਹੈ, ਸਾਨੂੰ ਸਾਡਾ ਉਜੜਦਾ ਪੰਜਾਬ ਦੀਦਾ। ਅਸੀਂ ਤਾਂ ਫਿਰ ਬਿਲਕੁਲ ਨਹੀਂ ਬੋਲੇ ਹੋਏ ਬਈ। ਸੋ ਇਸ ਕਰਕੇ ਮੈਂ ਹੈਰਾਨ ਆ ਕਿ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਕਰਨ ਵਾਲੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਕੰਟੈਂਪਟ ਆਫ ਕੋਰਟ ਪਾਵਾਂਗੇ, ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ, ਅਵਗਿਆ ਦਾ ਮਾਮਲਾ ਪਾਵਾਂਗੇ ਕਿ 14-15 ਸਾਲ ਹੋ ਗਏ ਆ ਇਹ ਨਹੀਂ ਕਰਦੇ ਕੰਮ ਪੂਰਾ। ਉਸ ਤੋਂ ਬਾਅਦ ਬੋਲਿਆ ਇਹਨਾਂ ਦਾ ਰਾਜ ਸਭਾ ਦਾ ਮੈਂਬਰ, ਰਾਜ ਸਭਾ ਦੇ ਵਿੱਚ ਤੇ ਕਦੇ ਬੋਲਦਾ ਨਹੀਂ, ਹਰਿਆਣੇ ਜਾ ਕੇ ਬੋਲੀ ਜਾਂਦਾ। ਜਿਹੜਾ ਤੁਸੀਂ ਕੋਟ ਕੀਤਾ ਉਹਦਾ ਬਿਆਨ। ਗੱਲ ਤੇ ਜਿਹੜੀ ਇਹ ਆ ਕਿ ਇਹ ਆਮ ਆਦਮੀ ਪਾਰਟੀ ਵਾਲੇ ਤੇ ਬਿਲਕੁਲ ਹੀ ਹੁਣ ਜਿਹੜੇ ਪੰਜਾਬ ਵਾਲੇ ਤੇ ਸ਼ੋਈ ਮੋਈ ਹੋ ਗਏ। ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੋਈ ਮੋਈ, ਹੁਣ ਬੋਲ ਹੀ ਨਹੀਂ ਰਹੇ ਕਿ ਘੱਟੋ ਘੱਟ ਤੁਸੀਂ ਤੇ ਬੋਲੋ ਨਾ, ਤੁਸੀਂ ਬੋਲੋ। ਅੱਛਾ, ਉਹਨਾਂ ਦਾ ਕੀ ਆ, ਰਾਘਵ ਚੱਡਾ ਹੋਇਆ, ਇਹ ਸੁਸ਼ੀਲ ਗੁਪਤਾ ਹੋਇਆ,
ਇਹਨਾਂ ਦਾ ਕੰਮ ਕੀ ਆ? ਪੰਜਾਬੀ ਚ ਸਿਆਣਿਆਂ ਨੇ ਬੜੀਆਂ ਕਹਾਵਤਾਂ ਖੂਬਸੂਰਤ ਲਿਖੀਆਂ, ਘਰ ਸਭ ਤੋਂ ਉੱਤਮ ਭਾਵੇਂ ਪੂਰਬ ਭਾਵੇਂ ਪੱਛਮ। ਜੀ ਇਹਨਾਂ ਨੇ ਜਿੱਥੇ ਇਲੈਕਸ਼ਨ ਲੜਨਾ ਉਹ ਇਹਨਾਂ ਦਾ ਘਰ ਆ, ਉਸ ਹਿਸਾਬ ਨਾਲ ਕੰਪੇਨ ਸਟਾਰਟ ਕਰ ਦੇਣਾ। ਹਰਿਆਣਾ ਜਿੱਤ ਕੇ ਮੁੜ ਕੇ ਜੇ ਪੰਜਾਬ ਚ ਆ ਜਾਣਗੇ, ਇੱਥੇ ਕਹਿਣ ਲੱਗ ਜਾਣਗੇ ਐਸਵਾਈ ਨੂੰ ਕੱਢ ਕੇ ਦਿਖਾਓ, ਤੁਹਾਡੀ ਐਸੀ ਕੀ ਤੈਸੀ, ਫਿਰ ਬੋਲਣਾ ਸਟਾਰਟ ਕਰ ਦੇਣਗੇ। ਤੇ ਇਹ ਰਾਜਨੀਤੀ ਨੂੰ ਸਮਝਣ ਦੀ ਜ਼ਰੂਰਤ ਆ। ਜਿਹੜੇ ਮੂਸੇਵਾਲੇ ਤੇ ਪ੍ਰੈਸ ਕਾਨਫਰੰਸ ਕਰ ਗਏ, ਅੱਜ ਕਿਸੇ ਨੇ ਕੋਈ ਟਵੀਟ ਨਹੀਂ ਕੀਤਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਖਬਰ ਆਉਂਦੀ ਖਬਰ ਹੈ, ਉਹ ਖਬਰ ਗਾਇਬ ਹੈ, ਉਹ ਇਹਨਾਂ ਨੂੰ ਪਤਾ ਹੀ ਨਹੀਂ ਹੈ। ਪੰਜਾਬ ਦੇ ਗਵਰਨਰ ਨੂੰ ਖੁਫੀਆ ਏਜੰਸੀਆਂ ਦੀ ਸਾਰੀ ਜਿਹੜੀ ਕਾਰਕਰਦਗੀ ਆ ਉਹਦਾ ਮਾਲਕ ਬਣਾਇਆ ਜਾ ਰਿਹਾ। ਉਹ ਅੱਛਾ, ਇਹ ਕਿਸੇ ਨੂੰ ਕੰਮ ਹੀ ਹੈ ਨਹੀਂ ਗਾ ਇਹਨਾਂ ਦਾ। ਸੋ ਕਹਿ ਸਕਦੇ ਆ ਕਿ ਐਸਵਾਈਐਲ ਤੇ ਕਮਸਾਨ ਜਿਹੜਾ ਚੱਲਦਾ ਪਿਆ, ਕੁਝ ਸਾਡੇ ਲੀਡਰ ਜਿਹੜੇ ਆ ਪ੍ਰਤੀਕਰਮ ਵੀ ਦੇ ਰਹੇ ਆ। ਡਾਕਟਰ ਦਲਜੀਤ ਚੀਮਾ ਵੀ ਬੋਲੇ ਆ। ਜੇ ਆਪਾਂ ਦੇਖੀਏ ਤਾਂ ਫਿਰ ਇਸ ਤੋਂ ਇਲਾਵਾ ਸਨੀ ਆਹਲੂਵਾਲੀਆ ਜਿਹੜੇ ਆ ਉਹ ਬੋਲੇ ਜ਼ਰੂਰ ਆ, ਪਰ ਆਪ ਆਗੂ ਹੈ ਜਿਹੜੇ, ਪਰ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਇਸ ਬਿਆਨ ਪਿੱਛੇ ਮਨਸ਼ਾ ਦੱਸੇ। ਹੁਣ ਮਨਸ਼ਾ ਕੀ ਹੈ? ਮਨਸ਼ਾ ਤੇ ਸਭ ਨੂੰ ਪਤਾ ਨਜ਼ਰ ਆ ਰਹੀ ਹੈ। ਇੱਥੇ ਗੱਲ ਕਰਨੀ ਚਾਹੀਦੀ ਹੈ ਖੁਦ ਸੀਐਮ ਨੂੰ, ਕਿਉਂਕਿ ਮਸਲਾ ਪੰਜਾਬ ਨਾਲ ਜੁੜਿਆ। ਜੇ ਇਹ ਵੀ ਮਸਲਾ ਸੀਐਮ ਨੂੰ ਛੋਟਾ ਲੱਗਦਾ ਹੈ ਤਾਂ ਫਿਰ ਮਾਫ ਕਰਨਾ ਕਿਹੜਾ ਵੱਡਾ ਮਸਲਾ ਹੋ ਸਕਦਾ ਹੈ? ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਖੈਰ ਇਹਨਾਂ ਨੇ ਹੁਣ ਲੜਾਈ ਸ਼ੁਰੂ ਕਰਨੀ ਆ। ਜਿਸ ਦਿਨ ਭਗਵੰਤ ਮਾਨ ਸੀਐਮ ਬਣੇ ਸੀਗੇ, ਜਿਸ ਦਿਨ ਰਿਜ਼ਲਟ ਆਇਆ ਸੀਗਾ, ਤਾਂ ਮੈਂ ਉਸ ਦਿਨ ਹੀ ਇਸ ਸਰਕਾਰ ਦੀ ਤਕਦੀਰ ਦੀ ਕਹ ਲਓ ਕਿਤੇ ਨਾ ਕਿਤੇ ਥੋੜੀ ਤਸਵੀਰ ਖਿੱਚੀ ਸੀਗੀ ਕਿ ਐਸਵਾਈਐਲ ਦਾ ਇਹੋ ਜਿਹਾ ਮੁੱਦਾ ਹੋਏਗਾ ਜਿਹੜਾ ਸ਼ੁਰੂਆਤ ਦੇ ਵਿੱਚ ਹੀ ਇਹਨਾਂ ਦਾ ਗੇਰ ਫਸਾ ਸਕਦਾ ਹੈ। ਸ਼ੁਰੂਆਤ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਆ ਕਿ ਇਹਨਾਂ ਨੇ 16 ਨੂੰ ਸਹੁੰ ਚੁੱਕੀ ਸੀ ਮੇਰੇ ਖਿਆਲ ਦੇ ਨਾਲ, ਤੇ 33 ਦਿਨ ਹੋਏ ਆ। ਐਸਵਾਈਐਲ ਦਾ ਮੁੱਦਾ ਜਿਹੜਾ ਉਹ ਇਸ ਕਰਕੇ ਵੀ ਭਖ ਰਿਹਾ ਕਿ ਹਰਿਆਣੇ ਚ ਇਹਨਾਂ ਦੇ ਪੈਰ ਨਾ ਲੱਗਣ, ਪੰਜਾਬ ਚ ਇਹਨਾਂ ਨੂੰ ਫਸਾ ਲਿਆ ਜਾਵੇ। ਇਸ ਤੋਂ ਵੱਡੀ ਗੱਲ ਜਿਹੜੀ ਆ ਕਿ ਅਗਾਹ ਤੋਂ, ਕਿਉਂਕਿ ਦੇਖੋ ਹਿੰਦੂ ਰਾਸ਼ਟਰ ਦੀਆਂ ਸ਼ਾਇਦ ਤਿਆਰੀਆਂ ਹੋ ਰਹੀਆਂ ਨੇ, ਹਾਂਜੀ, ਕਿ ਅਗਾਹ ਤੋਂ ਕੋਈ ਅੰਦੋਲਨ ਇਸ ਤਰ੍ਹਾਂ ਮਿਲ ਕੇ ਨਾ ਖੜਾ ਹੋਵੇ। ਤਾਂ ਕਈ ਤੀਰ ਦੇ ਨਾਲ ਨਿਸ਼ਾਨੇ ਹੁੰਦੇ ਆ ਕਿ ਤੀਰ ਜਿਹੜਾ ਹੈ ਉਹ ਜ਼ਰੂਰ ਦਿਖ ਰਿਹਾ। ਨਿਸ਼ਾਨੇ ਕਿਹੜੇ ਕਿਹੜੇ ਆ, ਕਿਹੜੇ ਕਿਹੜੇ ਹੋ ਸਕਦਾ, ਇੰਤਜ਼ਾਰ ਰਹੇਗਾ। ਇੰਤਜ਼ਾਰ ਇਸ ਗੱਲ ਦਾ ਵੀ ਹੈ ਕਿ ਸ਼ਾਇਦ ਕੋਈ ਟਵੀਟ ਆ ਜਾਵੇ ਮੇਰੀ ਸਰਕਾਰ ਦਾ। ਜੀ ਜੀ ਜੀ, ਇੰਤਜ਼ਾਰ ਕਰਾਂਗੇ ਜ਼ਰੂਰ, ਔਰ ਹੋਣਾ ਵੀ ਚਾਹੀਦਾ ਹੈ। ਬਿਜਲੀ ਮੰਤਰੀ ਨੇ ਝਟਕਾ ਫੇਰ ਦੇ ਦਿੱਤਾ ਮਿੰਟੂ ਜੀ। ਅੱਗੇ 600 ਯੂਨਿਟ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਕਿ ਆ ਨਹੀਂ ਹੋਣਾ ਚਾਹੀਦਾ ਸੀ, ਇੱਦਾਂ ਹੋ ਗਿਆ, ਝਟਕਾ ਕੀ ਦਿੱਤਾ? ਨਹੀਂ ਦੇਖੋ, ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼੍ਰੇਣੀਆਂ ਦੀ ਲੜਾਈ ਬਣਾ ਦਿੱਤੀ ਜੀ, ਕਿ ਜਰਨਲ ਵਾਲੇ ਕਹਿੰਦੇ ਕਿ ਸਾਨੂੰ ਕੀ ਮਿਲਿਆ ਭਾਈ, ਅਸੀਂ ਵੋਟਾਂ ਨਹੀਂ ਪਾਉਂਦੇ। ਐਸੀ ਵਾਲੇ ਕਹਿੰਦੇ ਕਿ ਤੁਹਾਨੂੰ ਬਹੁਤੀਆਂ ਰਾਇਤਾਂ ਮਿਲਦੀਆਂ, ਜੇ ਸਾਨੂੰ ਮਿਲੀਆਂ ਤੇ ਹੁਣ ਚੀਕਾ ਕਾਤੋਂ ਮਾਰਦੇ ਜੀ। ਪਰ ਅੱਜ ਬਿਜਲੀ ਮੰਤਰੀ ਨੇ ਕਹਿ ਲਓ ਕਿ ਬਿਜਲੀ ਪਾ ਦਿੱਤੀ, ਉਹਨੇ ਸਿਆਪਾ ਹੀ ਨਿਬੇੜ ਦਿੱਤਾ। ਉਹਨੇ ਕਿਹਾ ਲੜਾਈ ਝਗੜਾ ਮੈਂ ਨਹੀਂ ਹੋਣ ਦੇਣਾ। ਮੇਰੇ ਹੁੰਦਿਆਂ ਮੇਰੀ ਸਟੇਟ ਦੇ ਵਿੱਚ ਲੜਾਈ ਝਗੜਾ ਹੋਵੇ ਤੇ ਮੈਂ ਕਿਸ ਕੰਮ ਦਾ? ਮੇਰਾ ਫਿਰ ਕੰਮ ਕਰ ਕਿਸ ਮਰਜ਼ ਦੀ ਦਵਾ ਹੈ ਜੀ। ਤਾਂ ਗੱਲ ਇਹ ਹੈ ਕਿ ਉਹਨਾਂ ਨੇ ਅੱਜ ਸਾਫ਼ ਕਰ ਦਿੱਤਾ। ਉਹ ਕਹਿੰਦੇ ਕਿ 600 ਯੂਨਿਟ ਜਿਹਨੇ ਵੀ ਬਾਲੀ, ਚਾਹੇ ਉਹ ਐਸੀ ਵਾਲਾ ਹੋਵੇ, ਚਾਹੇ ਬੀਸੀ ਵਾਲਾ ਹੋਵੇ, ਚਾਹੇ ਸੁਤੰਤਰਤਾ ਸੈਨਾਨੀ ਦਾ ਪਰਿਵਾਰ ਹੀ ਕਿਉਂ ਨਾ ਹੋਵੇ, ਠੀਕ ਹੈ, ਜੇ ਉਹਨਾਂ ਦੇ ਘਰ ਦਾ 1 ਕਿਲੋਵਾਟ ਤੋਂ ਲੋਡ ਜ਼ਿਆਦਾ ਹੈ ਤੇ ਉਹਨਾਂ ਨੇ 600 ਯੂਨਿਟ ਮਚਾ ਲਈ, ਬਸ ਫਿਰ ਸਾਰੇ ਦਾ ਸਾਰਾ ਬਿੱਲ ਜਿਹੜਾ ਪੇਬਲ ਹੋਏਗਾ। ਤਾਂ ਇੱਥੇ ਹੁਣ ਝੰਜਟ ਹੀ ਖਤਮ ਹੋ ਗਈ ਹਜ਼ੂਰ। 100 ਜੇ ਤੁਸੀਂ ਯੂਨਿਟ ਦੇਖੋਗੇ ਨਾ, 1 ਕਿਲੋਵਾਟ ਦਾ ਜਿਹੜਾ ਲੋਡ ਆ ਮਸੀ ਪੂਰੀ ਹੁੰਦੀ ਹੈ। 200 ਯੂਨਿਟ ਹੱਦ 2 ਮਹੀਨਿਆਂ ਦੀ, ਕਿਉਂਕਿ ਉੱਥੇ ਕੁਝ ਵੀ ਨਹੀਂ ਚੱਲੇਗਾ ਨਾ ਕਿਲੋਵਾਟ ਤੇ ਜਿਹੜੇ ਕਿਲੋਵਾਟ ਤੇ ਫਿਰ ਜੇ ਮਤਲਬ ਕਿ ਘੱਟ ਕਰਾ ਕੇ ਲੋਡ ਏਸੀ ਫਿੱਟ ਕਰਾਈ ਬੈਠੇ ਆ, ਉਹ ਫਸ ਜਾਣਗੇ। ਇਹ ਰਡਾਰ ਤੇ ਲੈ ਲੈਣਗੇ ਕਿ ਹਾਂ ਬੱਲਿਆ ਤੇਰੀ ਯੂਨਿਟ 600 ਮਚਣ ਡਈ ਆ, ਘਰ ਦਾ ਤੇਰਾ ਲੋਡ ਜਿਹੜਾ ਆ ਉਹ 1 ਕਿਲੋਵਾਟ ਦਾ, ਕੀ ਗੱਲ ਆ ਬਈ? ਸੋ ਸਾਰੇ ਪਾਸਿਓਂ ਹੀ ਝਟਕਾ ਹੈ, ਸਾਰੇ ਪਾਸਿਓਂ ਝਟਕਾ। ਤਾਂ ਉਹ ਜਿਹੜੀ ਲੜਾਈ ਇੱਕੋ ਝਟਕੇ 'ਚ ਖਤਮ ਹੋ ਗਈ। ਉੱਥੇ ਐਵੇਂ ਜਾਬਾਂ ਦੇ ਭੇਟ ਸਨ ਤੇ ਐ ਇੱਕੋ ਝਟਕੇ 'ਚ ਸ਼ਾਂਤੀ ਹੋ ਗਈ ਕਿ ਸਾਰੇ ਇੱਕੋ ਜਿਹੇ ਹੋ ਗਏ। ਹੁਣ ਕਿਹਦੀ ਲੜਾਈ ਹੈ ਜਦੋਂ ਬਰਾਬਰ ਹੀ? ਵੈਸੇ ਤੇ ਲੜਾਈ ਕਾਦੀ ਆ, ਕਬਰਾਂ ਦੇ ਵਿੱਚ ਬਰਾਬਰ ਹੀ ਲਿਟਣਾ ਹੁੰਦਾ ਸਭ ਨੇ, ਪਰ ਫਿਰ ਵੀ ਊਚ ਨੀਚ ਦੀ ਲੜਾਈ ਜਿਹੜੀ ਆ ਉਹ ਲੜੀ ਜਾਂਦਾ, ਬੰਦਾ ਲੜੀ ਜਾਂਦਾ। ਪਰ ਇੱਥੇ ਆ ਕੇ ਉਹਨਾਂ ਨੇ ਬਰੋਬਰ ਕਰ ਦਿੱਤਾ ਕਿ ਜਰਨਲ ਵਾਲੀਆਂ ਹੀ ਸ਼ਰਤਾਂ ਜਿਹੜੀਆਂ ਉਹ ਲਾਗੂ ਹੋ ਜਾਣਗੀਆਂ ਅਗਰ
ਤੁਹਾਡਾ 1 ਕਿਲੋਵਾਟ ਤੋਂ ਜਿਹੜਾ ਲੋਡ ਜ਼ਿਆਦਾ ਹੋਇਆ ਤੇ ਤੁਸੀਂ 600 ਯੂਨਿਟ ਵਾਲੀ ਜਿਹੜੀ ਹੱਦ ਹੈ ਕ੍ਰਾਸ ਕਰ। ਤਾਂ ਗੱਲ ਇਹ ਹੈ ਕਿ ਮੈਂ ਤੇ ਵਾਰ-ਵਾਰ ਕਹਿੰਦਾ ਓਏ ਨਾ ਲੜੋ, ਓਏ ਨਾ ਲੜੋ, ਓਏ ਨਾ ਲੜੋ, ਨਾ ਲੜੋ, ਤੁਸੀਂ ਨਾ ਲੜੋ, ਪਰ ਇਹ ਲੜਦੇ ਨੇ। ਮੈਂ ਕਹਿ ਰਿਹਾ ਕਿ ਤੁਸੀਂ 600 ਯੂਨਿਟ, ਕੋਈ ਗੱਲ ਨਹੀਂ, ਮੰਨ ਜਾਓ 600 ਯੂਨਿਟ ਤੇ ਸਰਕਾਰ ਦੀ ਅੱਛੀ ਚੱਲ ਗੱਲ ਇਹ ਆ ਕਿ ਕੁਛ ਨਾ ਕੁਛ ਦੇ ਰਹੇ ਆ ਤੁਹਾਨੂੰ, ਲੈ ਲਓ। 600 ਯੂਨਿਟ ਤੁਹਾਡੀ ਮਚਣੀ ਕਦੋਂ ਹੈ? ਅਪ੍ਰੈਲ, ਮਈ, ਜੂਨ, ਜੁਲਾਈ। ਅਪ੍ਰੈਲ ਗਿਆ ਸੁੱਖ ਨਾਲ ਕੱਟਾਂ ਦੇ ਵਿੱਚ, ਕਿਉਂਕਿ ਕਣਕ ਦੀ ਕਟਾਈ ਹੋ ਰਹੀ ਸੀ। ਰਹਿ ਗਿਆ ਮਈ, ਜੂਨ, ਜੁਲਾਈ, ਅਗਸਤ ਚ ਮੀਂਹ ਸ਼ੁਰੂ ਹੋ ਜਾਂਦੇ ਸੁੱਖ ਨਾਲ। 3 ਮਹੀਨੇ, 3 ਮਹੀਨੇ ਲਾਈਟ ਤੁਹਾਡੀ 8-8 ਘੰਟੇ ਆਉਣੀ ਨਹੀਂ, ਤੁਹਾਡੇ ਮੀਟਰ ਉਦਾਂ ਹੀ ਖੜੇ ਰਹਿਣੇ। ਪਿਛਲੀ ਦਫਾ ਵੀ ਏਦਾਂ ਹੀ ਹੋਇਆ ਸੀ। ਐਤਕੀ ਆ ਹੁਣੇ ਮੈਂ ਖਬਰ ਸੁਣ ਰਿਹਾ ਸੀਗਾ ਕਿ ਅਮਿਤ ਸ਼ਾਹ ਨੇ ਹੰਗਾਮੀ ਮੀਟਿੰਗ ਕੀਤੀ ਹੈ ਬਿਜਲੀ ਸੰਕਟ ਨੂੰ ਲੈ ਕੇ। ਜੇ ਅਮਿਤ ਸ਼ਾਹ ਕੋਲਾ ਮੰਤਰੀ ਨਾਲ ਜਾਂ ਬਿਜਲੀ ਮੰਤਰੀ ਨਾਲ, ਕੇਂਦਰ ਦੀ ਵਜ਼ਾਰਤ ਦੇ ਮੰਤਰੀ, ਆ ਸਾਡੇ ਮੰਤਰੀ ਨਹੀਂ, ਜੇ ਉਹਨਾਂ ਨਾਲ ਮੀਟਿੰਗ ਕਰ ਰਹੇ ਆ ਤਾਂ ਇਹਦਾ ਮਤਲਬ, ਇਹਦਾ ਅਰਥ ਕੀ ਨਿਕਲਦਾ ਵਾ ਕਿ ਇਸ ਦੇਸ਼ ਦੇ ਵਿੱਚ ਮਤਲਬ ਕਿ ਪ੍ਰਬੰਧ ਕਰਨ ਵਾਲੀ ਜਿਹੜੀ ਰੀਤ ਹੈ ਨਾ, ਬੂਹੇ ਤੇ ਆਈ ਜੰਨ ਤੇ ਕੁੜੀ ਦੇ ਵਿਨੋ ਕਰਨ। ਵੈਸੇ ਤੇ ਇੱਥੇ ਕਹਾਵਤ ਇੱਕ ਹੋਰ ਵੀ ਬਣਦੀ ਹੈ ਕਿ ਸਾਡੇ ਮੰਤਰੀ, ਉਹ ਮਤਲਬ ਕਿ ਜਿਹੜੀ ਇਸ ਵੇਲੇ ਚਿੰਤਾ ਕਰਨੀ ਚਾਹੀਦੀ ਹੈ ਉਹ ਤੇ ਹੁਣ ਇਹ ਚਾਹੀਦੀ ਆ ਕਿ ਬਿੱਲ ਤੇ ਠੀਕ ਆਉਣਗੇ ਕਿ ਨਹੀਂ ਆਉਣਗੇ, ਪਰ ਸਵਾਲ ਇਹ ਆ ਕਿ ਬਿਜਲੀ ਆਏਗੀ ਕਿ ਨਹੀਂ ਆਏਗੀ। ਅੱਛਾ, ਉਹ ਕਹਾਵਤ ਆ, ਜਿਸ ਕੁੜੀ ਦਾ ਵਿਆਹ ਉਹ ਗੋਹੇ ਚੁਗਣ ਗਈ ਹੈ, ਮਤਲਬ ਕਿ ਜਿਹਦਾ ਵਿਆਹ ਉਹ ਕਿੱਥੇ ਆ, ਉਹ ਗੋਹਾ ਚੁਗਣ ਗਈ। ਸਾਡਾ ਉਹ ਹਾਲ ਆ ਕਿ ਸਾਡਾ ਮੰਤਰੀ ਲੋਲੀਪੌਪ ਵੰਡਦਾ ਫਿਰਦਾ ਆ। 600 ਯੂਨਿਟ ਤੁਸੀਂ ਲੈ ਲਓ, 600 ਤੋਂ ਕ੍ਰਾਸ ਹੋ ਗਿਆ, ਫਲਾਣੇ ਤੋਂ ਬਿੱਲ ਅਸੀਂ ਲੈ ਲਾਂਗੇ। ਪਰ ਜਿਹੜਾ ਸੰਕਟ ਆ ਉਹਦੇ ਤੇ ਗੱਲ ਹੀ ਨਹੀਂ ਕਰਦੇ ਪਏ ਕਿ ਹਾਂ ਬਿਜਲੀ ਦੇ ਇਸ ਸੰਕਟ ਦੇ ਵਿੱਚ ਹਜ਼ੂਰ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਹੈ ਉਹ ਬਿਲਕੁਲ ਬੰਦ ਪਿਆ। ਕੋਲਾ 1 ਹਫ਼ਤੇ ਤੋਂ ਅਜੇ ਤੱਕ ਨਹੀਂ ਪਹੁੰਚਿਆ। ਸਾਬੋ ਵਾਲਾ, ਜਿਹਨੂੰ ਆਪਾਂ ਤਲਵੰਡੀ ਸਾਬੋ ਕਹਿੰਦੇ ਆ, ਉਹ ਥਰਮਲ ਸਿਰਫ 4 ਕੁ ਦਿਨ ਦਾ ਸਟਾਕ ਰੱਖੀ ਬੈਠਾ ਆ। ਹੋਰ ਜਿਹੜੇ ਇਸ ਤਰ੍ਹਾਂ ਦੇ ਥਰਮਲ ਆ, ਕਿਸੇ ਕੋਲ 7 ਦਿਨ ਦਾ, ਕਿਸੇ ਕੋਲ 6 ਦਿਨ ਦਾ। ਤੇ ਪੂਰੇ ਇੰਡੀਆ 'ਚ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿਸ ਤਰ੍ਹਾਂ ਦਾ ਸਿਨੈਰੀਓ ਹੈ। ਤਾਂ ਅਸੀਂ ਇੱਥੇ 600 ਯੂਨਿਟ ਪਿੱਛੇ ਲੜੀ ਜਾਂਦੇ ਹਾਂ। ਮੈਂ ਕਈ ਦਿਨ ਦਾ ਕਹਿ ਚੁੱਕਾ ਕਿ ਨਾ ਲੜੋ, ਘਬਰਾਓ ਨਾ। 600 ਯੂਨਿਟ ਵਾਲਾ ਤੁਹਾਡਾ ਜਿਹੜਾ ਹੱਦ ਬੰਨਾ ਹੈ ਨਾ, ਪਾਰ ਹੀ ਨਹੀਂ ਹੋਣਾ ਸੁੱਖ ਨਾਲ ਇਹ 2-3 ਮਹੀਨਿਆਂ 'ਚ, ਕਿਉਂਕਿ ਗਾਂ ਤੇ ਉਦਾਂ ਹੀ ਬੰਦੇ ਦੇ ਘਰ ਦੀ ਖਪਤ ਵੀ ਘਟ ਜਾਂਦੀ। ਸੋ ਬੜਾ ਸੋਚ ਕੇ ਉਹਨਾਂ ਨੇ 600 ਯੂਨਿਟ ਵਾਲਾ ਰੱਖਿਆ। ਤਾਂ ਖੈਰ ਦੇਖੋ, ਗੱਲ ਇਹ ਹੈ ਕਿ ਬਿਜਲੀ ਦਾ ਸੰਕਟ ਕਿਸ ਤਰ੍ਹਾਂ ਨਜਿੱਠਣਾ, ਇਹ ਬਹੁਤ ਵੱਡਾ ਸਵਾਲ ਆ। ਅੱਜ ਵੀ ਜਦੋਂ ਪਾਵਰਕਾਮ ਨੇ ਸ਼ਡਿਊਲ ਖੇਤੀ ਵਾਸਤੇ ਜਾਰੀ ਕੀਤਾ, ਉਹਦੇ 'ਚ ਸਪੈਸੀਫਿਕਲੀ ਉਹਨਾਂ ਨੇ ਕਿਹਾ ਕਿ ਕੋਲੇ ਦਾ ਵੀ ਸੰਕਟ ਹੈ ਔਰ ਬਿਜਲੀ ਦਾ ਵੀ ਸੰਕਟ ਹੈ। ਦੋਨਾਂ ਚੀਜ਼ਾਂ ਨੂੰ ਮੈਂਸ਼ਨ ਕੀਤਾ ਗਿਆ ਵਿੱਚ। ਜੀ ਜੀ, ਅਗਲੀ ਖਬਰ ਵੀ ਜਿਹੜੀ ਮਿੰਟੂ ਜੀ ਉਹ ਇਹਦੇ ਨਾਲ ਹੀ ਜੁੜੀ ਹੈ, ਬਿਜਲੀ ਮਹਿਕਮੇ ਦੇ ਨਾਲ। ਜਿਹੜਾ ਬਕਾਇਆ ਨਹੀਂ ਸਰਟੀਫਿਕੇਟ ਦਾ ਭੰਬਲ ਭੂਸਾ ਜਿਹੜਾ ਉਹ ਫੇਰ ਪੈ ਗਿਆ। ਹਾਂਜੀ ਦੇਖੋ, ਗੱਲ ਕੀ ਆ ਕਿ ਇਸ ਮਸਲੇ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਸਪਸ਼ਟਤਾ ਅਜੇ ਹਾਲ ਦੀ ਘੜੀ ਸਾਨੂੰ ਦਿਖਾਈ ਦਿੰਦੀ ਆ। ਬੇਸਿਕਲੀ ਇੱਕ ਖਬਰ ਲੱਗੀ ਸੀਗੀ 5-6 ਦਿਨ ਪਹਿਲਾਂ, ਤੇ ਉਸ ਖਬਰ ਤੇ ਜਦੋਂ ਰੌਲਾ ਪਿਆ, ਨਾ ਤਾਂ ਸਰਕਾਰ ਨੇ ਕੋਈ ਆਫੀਸ਼ੀਅਲੀ ਉਹਦਾ ਖੰਡਨ ਕੀਤਾ, ਨਾ ਮਤਲਬ ਕਿ ਮਹਿਕਮੇ ਨੇ ਮੰਨਿਆ। ਮੈਂ ਖੁਦ ਜਿਹੜੇ CMD ਆ ਉਹਨਾਂ ਦੇ OSD ਨਾਲ ਗੱਲ ਕੀਤੀ, ਕਹਿੰਦੇ ਜੀ ਨਹੀਂ, ਮੇਰੀ ਨਜ਼ਰ ਦੇ ਵਿੱਚ ਤੇ ਹੈ ਨਹੀਂ, ਜੇ ਆਸੇ ਪਾਸੇ ਕੋਈ ਪੱਤਰ ਜਾਰੀ ਹੋਇਆ ਤੇ ਮੈਂ ਕੀ ਕਹਿ ਸਕਦਾ। ਮਤਲਬ ਨਾ ਹਾਂ ਤੇ ਨਾ ਨਾ। ਅੱਛਾ, ਉਹ ਜਿਹੜੀ ਖਬਰ ਸੀ ਜਿਸ ਪੱਤਰਕਾਰ ਨੇ ਲਾਈ, ਅਸੀਂ ਉਹਦੇ ਤੱਕ ਵੀ ਪਹੁੰਚ ਕੀਤੀ, ਤਾਂ ਬਟ ਉਹਨਾਂ ਨੇ ਆਪਣਾ ਸੋਰਸ ਤੇ ਕੀ ਰਿਵੀਲ ਕਰਨਾ ਸੀ, ਪਰ ਇਹ ਜ਼ਰੂਰ ਮੈਨੂੰ ਦੱਸਿਆ ਕਿ ਮੇਰੇ ਕੋਲ ਪੱਤਰ ਦੀ ਕਾਪੀ ਹੈ, ਮੇਰੇ ਕੋਲ ਪੱਤਰ ਦੀ ਕਾਪੀ ਹੈਗੀ, ਹੁਣ ਇਹ ਮੁੱਕਰੀ ਜਾਂਦੇ ਆ। ਤਾਂ ਖੈਰ ਚਲੋ, ਅਸੀਂ ਵੀ ਬਸ ਕਰ ਗਏ, ਅਸੀਂ ਵੀ ਚੁੱਪ ਕਰ ਗਏ, ਕਿਉਂਕਿ ਉਹਦੇ ਵਿੱਚ ਪਾਸਪੋਰਟ ਦਾ ਮਸਲਾ ਸੀਗਾ। ਮੈਂ ਉਹਨਾਂ ਨੂੰ ਪੱਤਰਕਾਰ ਸਾਹਿਬ ਨੂੰ ਵੀ ਕਿਹਾ ਕਿ ਪਾਸਪੋਰਟ ਤੇ ਜਾਈ ਜੇ ਆਪਾਂ ਦੇਖੀਏ ਤਾਂ ਵਿਦੇਸ਼ ਮੰਤਰਾਲੇ ਦਾ ਕੰਮ ਆ, ਪਾਸਪੋਰਟ ਤੇ ਨਹੀਂ ਰੋਕ ਸਕਦੇ, ਵੈਰੀਫਿਕੇਸ਼ਨ ਇਹਨਾਂ ਦੇ ਹੱਥ ਹੈਗੀ ਆ। ਉਹਦੇ 'ਚ ਸ਼ਾਇਦ ਇਸ ਤਰ੍ਹਾਂ ਕਹਿ ਦੇਣ ਕਿ ਹਾਂ ਨੋ ਡਿਊ ਸਰਟੀਫਿਕੇਟ ਜਿਹੜਾ ਲੈ ਕੇ ਆਓ। ਪਰ ਹੁਣ ਇਹ ਮਸਲਾ ਜਿਹੜਾ ਫੇਰ ਦੁਬਾਰਾ ਉੱਠ ਖਲੋਤਾ, ਦੁਬਾਰਾ ਇਉਂ ਉੱਠ ਖਲੋਤਾ ਕਿਉਂਕਿ ਅੱਜ ਪਠਾਨਕੋਟ ਤੋਂ ਖਬਰ ਲੱਗੀ ਪਈ ਆ, ਕਹਿੰਦੇ ਆ ਕਿ ਉੱਥੇ ਤਹਿਸੀਲਾਂ ਦੇ ਵਿੱਚ ਜਾਂ ਤਹਿਸੀਲ ਦੇ ਵਿੱਚ ਰਜਿਸਟਰੀ ਵਾਸਤੇ ਤੁਸੀਂ ਨੋ ਡਿਊ ਸਰਟੀਫਿਕੇਟ ਲੈ ਕੇ ਜਾਓਗੇ ਪਾਵਰਕਾਮ ਤੋਂ, ਰਜਿਸਟਰੀ ਕਰਾਉਣੀ ਹੈ। ਯਾਨੀ ਜੇ ਤੁਸੀਂ ਜ਼ਮੀਨ ਖਰੀਦਣੀ ਹੈ ਜਾਂ ਜ਼ਮੀਨ ਵੇਚਣੀ ਹੈ, ਜ਼ਮੀਨ ਦੀ ਕੋਈ ਵੀ ਖਰੀਦੋ ਫਰੋਖਤ ਕਰਨੀ ਹੈ, ਤਾਂ ਫਿਰ ਤੁਹਾਨੂੰ ਉਹ ਨੋ ਡਿਊ ਸਰਟੀਫਿਕੇਟ ਖੜਨਾ ਪਊਗਾ।
ਬੜੀ ਮੈਨੂੰ ਤੇ ਵਿਚਿੱਤਰ ਜੀ ਸਥਿਤੀ ਲੱਗਦੀ। ਵੈਸੇ ਅੱਜ ਡਿਫਾਲਟਰਾਂ ਦੀ ਰੇਲ ਬਣਾ ਦਿੱਤੀ ਹੈ ਸੀਐਮ ਸਾਹਿਬ ਨੇ, ਉਹ ਕਹਿੰਦੇ ਕਿ 15 ਦਿਨਾਂ ਦੇ ਵਿੱਚ ਵਸੂਲੀ ਕਰੋ ਇਹਨਾਂ ਤੋਂ। ਆਪ ਹੀ ਤੇ ਵੈਸੇ ਇਹਨਾਂ ਨੇ ਕਿਹਾ 2 ਕਿਲੋਵਾਟ ਤੱਕ ਦੀ ਤੇ ਮਾਫੀ ਦੇ ਦਿੱਤੀ ਆ। ਪਿਛਲਿਆਂ ਦੀ ਚੰਨੀ ਸਾਹਿਬ ਨੇ ਮਾਫੀ ਦੇ ਦਿੱਤੀ ਸੀ, 70 ਹਜ਼ਾਰ ਤੋਂ ਲੈ ਕੇ 18 ਲੱਖ ਤੱਕ ਵੀ ਮਾਫੀ ਦੇ ਦਿੱਤੀ ਸੀਗੀ। ਇੱਕ ਤੇ ਐਮਐਲਏ ਸਾਹਿਬ ਦੀ ਮਾਫੀ ਆ ਗਈ ਸੀ, ਸਿੱਧੂ ਸਾਹਿਬ ਵੀ ਡਿਫਾਲਟਰ ਸਨ ਕਿਸੇ ਟਾਈਮ, ਸਾਰਿਆਂ ਨੂੰ ਮਾਫੀ ਦੇ ਦਿੱਤੀ। ਹੁਣ ਪਤਾ ਨਹੀਂ ਕਿਤੇ ਕਿਤੇ ਤੱਕ ਉਹ ਮਾਫੀ ਪਹੁੰਚੀ ਹੈ, ਸਾਡੇ ਕੋਲ ਤੇ ਕਾਗਜ਼ਾਤ ਹੈ ਨਹੀਂਗੇ। ਤਾਂ ਇਹਨਾਂ ਨੇ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਜਿੰਨੇ ਵੀ ਡਿਫਾਲਟਰ ਹੈਗੇ ਆ ਉਹਨਾਂ ਤੋਂ ਵਸੂਲੀ ਕਰੋ, ਤੇ ਨਾਲ ਆ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਭਾਈ ਇਹ ਵੀ ਰੋਕ ਦਿਓ। ਫਿਰ ਇਹਦਾ ਮਤਲਬ ਇਹਨਾਂ ਨੂੰ ਹੁਣ ਇੰਟਰਕਨੈਕਟ ਕਰਕੇ ਦੇਖ ਲਓ ਆਪਸ ਦੇ ਵਿੱਚ ਕਿ ਇੱਕ ਪਾਸੇ ਵਸੂਲੀ ਕਹਿ ਰਹੇ ਹੋ ਕਿ 15 ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਉਹ ਮਚਲੀ ਹੋਈ ਸੀ ਪਹਿਲਾਂ, ਹੁਣ ਸਾਫ਼ ਹੋ ਗਿਆ ਕਿ ਵਸੂਲੀ ਇਸ ਤਰ੍ਹਾਂ ਕੀਤੀ ਜਾਏਗੀ। ਪਰ ਇਹਦੇ ਚ ਕੁਛ ਤੇ ਝੰਜਟ ਹੈਗੀ ਆ ਨਾ ਇੱਕ ਤਰ੍ਹਾਂ ਨਾਲ। ਜੇ ਆਪਾਂ ਦੇਖੀਏ ਕਿ ਮੰਨ ਲਓ ਕਿਸੇ ਦਾ ਕੋਈ ਬਜ਼ੁਰਗ ਆ, ਕਿਸੇ ਦਾ ਬਜ਼ੁਰਗ ਡਿਫਾਲਟਰ ਆ, ਤੇ ਫਰਜ਼ ਕਰੋ ਉਹਦਾ ਬੇਟਾ ਉਹਦੇ ਤੋਂ ਵੱਖ ਹੋ ਗਿਆ, ਉਹਦੇ ਤੋਂ ਵੱਖ ਹੋ ਗਿਆ, ਤੇ ਜੇ ਉਹ ਕੱਲ ਨੂੰ ਬਰਥ ਸਰਟੀਫਿਕੇਟ ਲੈਣ ਜਾਂਦਾ ਹੈ, ਜਾਂ ਕੋਈ ਵੀ ਬੱਚੇ ਦਾ ਜਾਂ ਕੋਈ ਵੀ ਹੋਰ ਸੇਵਾ ਲੈਂਦਾ, ਲਾਇਸੈਂਸ ਰੀਨਿਊ ਕਰਵਾਉਂਦਾ ਹੈ, ਤਾਂ ਉੱਥੇ ਵੀ ਜੇ ਰੌਲਾ ਪਾ ਲੈਣ ਕੀ ਉਹਨੂੰ ਵੀ ਮੰਨਿਆ ਜਾਏਗਾ ਕਿ ਡਿਫਾਲਟਰ ਦਾ ਬੇਟਾ, ਅਸੀਂ ਤੇਰਾ ਵੀ ਕੰਮ ਨਹੀਂ ਕਰਨਾ ਕਿ ਇਕੱਲਾ ਡਿਫਾਲਟਰ। ਅੱਛਾ ਜੇ ਡਿਫਾਲਟਰ ਸੋਚੋ ਬਜ਼ੁਰਗ ਹੀ ਮਰ ਜਾਵੇ, ਮਾਫ ਕਰਨਾ ਗੱਲ ਕਲੈਣੀ ਕਰਦਾ ਪਿਆ ਪਰ ਕਰਨੀ ਪੈਣੀ। ਅੱਛਾ ਉਹ ਬਜ਼ੁਰਗ ਡਿਫਾਲਟਰ ਉਹ ਚੱਲ ਵਸੇ 70,000 ਦਾ 80,000 ਦਾ ਡਿਫਾਲਟਰ ਹੈ, ਤੇ ਉਹਦਾ ਹੀ ਹੁਣ ਜਿਹੜਾ ਡੈਥ ਸਰਟੀਫਿਕੇਟ ਤੇ ਉਹਦੇ ਪੁੱਤਰ ਨੂੰ ਫੇਰ ਚਾਹੀਦਾ ਹੈ, ਉਹ ਲੈਣ ਜਾਵੇ ਤੇ ਉਹ ਕਹਿਣ ਚਲੋ ਵੀ ਹਾਂ ਇਹ ਡਿਫਾਲਟਰ, ਇਹਦਾ ਤਾਂ ਕੋਈ ਕੰਮ ਨਹੀਂ ਅਸੀਂ ਕਰਨਾ, ਕਿ ਡੈਥ ਸਰਟੀਫਿਕੇਟ ਦੇ ਦੇਣਗੇ। ਦੇਖੋ ਸੂਰਤ-ਏ-ਹਾਲ ਕਿੱਦਾਂ ਦੀ ਹੈ, ਸੂਰਤ-ਏ-ਹਾਲ ਕਿੱਦਾਂ ਦੀ ਹੈ ਕਿ ਜਿਹੜਾ ਡਿਫਾਲਟਰ, ਜੇ ਤਾਂ ਤੁਸੀਂ ਉਹਦੇ ਮੁੰਡੇ ਨੂੰ ਅਲਾਉ ਕਰੋਗੇ ਕਿ ਤੂੰ ਲੈ ਲਾ ਕੋਈ ਚੱਕਰ ਨਹੀਂ, ਬਟ ਕੱਲ ਨੂੰ ਉਹ ਚੱਲ ਵਸਦਾ ਹੈ ਤਾਂ ਫਿਰ ਕੀ ਉਹਦੇ ਪੁੱਤਰ ਨੂੰ ਉਹਦਾ ਡੈਥ ਸਰਟੀਫਿਕੇਟ ਦਿਓਗੇ, ਕਿਉਂਕਿ ਉਹ ਖੁਦ ਡਿਫਾਲਟਰ ਸੀਗਾ ਨਾ ਮਰਨ ਵਾਲਾ। ਜੀ ਬਿਲਕੁਲ। ਤਾਂ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਸਾਡੀ ਤੇ ਸਮਝ ਤੋਂ ਪਰੇ ਦੀ ਗੱਲ ਆ। ਦੂਜੀ ਗੱਲ ਇਹ ਆ ਕਿ ਠੀਕ ਹੈ ਵਸੂਲੀ ਹੋ ਵੀ ਸਕਦੀ ਹੈ ਇਸ ਤਰ੍ਹਾਂ ਕਿ ਜਿਹੜਾ ਕੁਛ ਡਿਊ ਹੁੰਦਾ ਉਹ ਆ ਵੀ ਜਾਂਦਾ, ਤਰ ਵੀ ਜਾਂਦਾ, ਮਤਲਬ ਕਿ ਖਾਸ ਤੌਰ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਜੇ ਆਪਾਂ ਦੇਖੀਏ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਠੀਕ ਆ ਇਹ ਵਸੂਲੀ ਹੋਣੀ ਚਾਹੀਦੀ ਹੈ ਡਿਫਾਲਟਰਾਂ ਤੋਂ, ਪਰ ਫਿਰ ਮੈਂ ਕਹਿੰਦਾ ਕਿ ਮਾਫੀ ਨਹੀਂ ਹੋਣੀ ਚਾਹੀਦੀ। ਆ ਸਾਡੇ ਏਰੀਏ ਦੇ ਵਿੱਚ 5-5 ਸਾਲ ਬਿੱਲ ਨਹੀਂ ਭਰੇ ਲੋਕਾਂ ਨੇ, ਕਹਿੰਦੇ ਬਾਦਲ ਸਾਹਿਬ ਨੇ ਫੇਰ ਆ ਜਾਣਾ, ਤੇ ਕੀ ਲੋੜ ਹੈ ਬਿੱਲ ਭਰਨ ਦੀ। ਤੇ ਇਹਨਾਂ ਨੇ ਚੱਕ ਕੇ ਕੀ ਕੀਤਾ ਕਿ ਫਿਰ ਉਹਨਾਂ ਨੂੰ ਰਾਇਤ ਦਿੱਤੀ, ਉਹਨਾਂ ਲੋਕਾਂ ਨੂੰ, ਤਗੜੇ ਸਹਿੰਦੇ ਲੋਕ ਜਿਹੜੇ ਸੀ ਉਹਨਾਂ ਨੂੰ ਮਾਫੀਆਂ ਦਿੱਤੀਆਂ। ਇੱਕ ਪਾਸੇ ਮਾਫੀਆਂ, ਦੂਜੇ ਪਾਸੇ ਵਸੂਲੀਆਂ ਵੀ, ਜਿਹੜੇ ਬੰਦੇ ਕੋਈ ਰਹਿ ਗਏ ਉਹਨਾਂ ਤੋਂ ਵਸੂਲੀਆਂ। ਤਾਂ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਵੱਡਾ ਡਿਫਾਲਟਰ ਤੁਹਾਡਾ ਕੌਣ ਆ? ਸਭ ਤੋਂ ਵੱਡਾ ਡਿਫਾਲਟਰ ਤਾਂ ਜੇ ਕਹੀਏ ਤਾਂ ਸਰਕਾਰ ਦਾ ਮਹਿਕਮਾ ਹੈ। ਕਿਹੜਾ ਮਹਿਕਮਾ? ਕੋਈ ਵੀ ਨਹੀਂ ਬਚਿਆ। ਸਿਹਤ ਤੋਂ ਲੈ ਕੇ ਸਿੱਖਿਆ ਤੱਕ ਸਾਰੇ ਇਹ ਆਉਂਦੇ ਇਸ ਘੇਰੇ ਦੇ ਵਿੱਚ। ਤਾਂ ਉਹਨਾਂ ਦੇ ਪੈਸੇ ਕਿਹਨਾਂ ਨੇ ਦੇਣੇ ਆ ਬਾਈ? ਤਕਰੀਬਨ 2-2.5 ਅਰਬ ਦੀ ਮੇਰੇ ਖਿਆਲ ਦੇ ਨਾਲ ਹੋਏਗੀ ਕੋਈ ਰਾਸ਼ੀ, ਜ਼ਿਆਦਾ ਹੀ ਹੋਏਗੀ, ਮੈਂ ਅੰਦਾਜ਼ਾ ਲਾ ਰਿਹਾ, ਵੈਸੇ ਮੈਨੂੰ ਲੱਗਦਾ ਕਿ ਜ਼ਿਆਦਾ ਹੀ ਹੋਏਗੀ, ਮੈਂ ਲੱਭ ਕੇ ਲਿਆਉਂਗਾ ਕਿਸੇ ਦਿਨ ਅੰਕੜਾ। ਸੋ ਜਿਹੜੇ ਡਿਫਾਲਟ ਕਰਨ ਵਾਲੇ ਮਹਿਕਮੇ ਕੀ ਉਹਨਾਂ ਤੋਂ ਵਸੂਲੀ 15 ਦਿਨਾਂ ਦੇ ਵਿੱਚ ਹੋ ਜਾਏਗੀ, ਤੇ ਜੇ ਉਹ ਮੰਨ ਲਓ ਨਹੀਂ ਕਰਦੇ, ਤੁਹਾਨੂੰ ਪੇ ਨਹੀਂ ਕਰਦੇ, ਤਾਂ ਫਿਰ ਉਹਨਾਂ ਦੀ ਕੀ ਸਜ਼ਾ ਹੋਏਗੀ? ਕੀ ਉਹਨਾਂ ਦੇ ਕਨੈਕਸ਼ਨ ਕੱਟ ਦਿਓਗੇ? ਜੇ ਕਨੈਕਸ਼ਨ ਕੱਟ ਦਿਓਗੇ ਤੇ ਉਹ ਅਗਲੀ ਹੜਤਾਲ ਤੇ ਚਲੇ ਜਾਣਗੇ। ਬੜੀ ਅਜੀਬੋ-ਗਰੀਬ ਜੀ ਪਰਿਸਥਿਤੀ ਬਣੀ ਪਈ ਆ ਬਿਜਲੀ ਵਾਲੇ ਮਹਿਕਮੇ ਚ, ਕੋਈ ਸਮਝ ਨਹੀਂ ਆ ਰਹੀ। ਮੈਂ ਅੱਗੇ ਵੀ ਕਿਹਾ ਸੀਗਾ ਕਿ ਪਾਵਰਕਾਮ ਪਾਵਰਲੈਸ ਕੀਤਾ ਜਾ ਰਿਹਾ, 17,000 ਕਰੋੜ ਦਾ ਕਰਜ਼ਾ ਹੈ, 5,000 ਕਰੋੜ ਪਲੱਸ ਕਰ ਦਿੱਤਾ ਨਾਲ, ਔਰ ਉੱਤੋਂ ਫੇਰ ਤਿਆਰੀ ਹੈ ਕਿਉਂਕਿ ਹਰੇਕ ਵਰੇ ਸਬਸਿਡੀ ਤੁਹਾਡੀ ਵੱਧਦੀ ਜਾਣੀ ਹੈ। ਠੀਕ ਹੈ ਲੋਕ ਡਿਫਾਲਟ ਕਰ ਰਹੇ ਆ, ਇਹ ਗਲਤ ਨੀਤੀ ਆ। ਡਿਫਾਲਟ ਦੀ ਵੀ ਇੱਕ ਵਜ੍ਹਾ ਹੈ ਕਿ ਜਦੋਂ ਤੁਸੀਂ ਵਿੱਚ ਦੀਆਂ ਮਾਫੀਆਂ ਦੇਣੀਆਂ ਸਟਾਰਟ ਕਰ ਦਿੰਦੇ ਹੋ, ਅਗਲਾ ਕਹਿੰਦਾ ਕਿ ਸਾਲ ਕੋਈ ਗੱਲ ਨਹੀਂ, ਖੜੇ ਚੱਲੋ। 2 ਸਾਲ ਜਦੋਂ ਨਿਕਲ ਗਏ ਫਿਰ 2.5-3 ਬਾਅਦ ਇਲੈਕਸ਼ਨ ਹੋਣਾ ਹੁੰਦਾ ਕਿ ਕੋਈ ਚੱਕਰ ਨਹੀਂ, ਉਦੋਂ ਤੱਕ ਇਹਨਾਂ ਕਿਹੜਾ ਮੀਟਰ ਪੱਟਣੇ, ਚੱਲਣ ਦਿਓ ਕੰਮ। ਜੀ ਅੱਛਾ ਮਿੰਟੂ ਜੀ, ਸਿੱਧੂ ਸਾਹਿਬ ਅੱਜ ਕੱਲ ਬੜੇ ਐਕਟਿਵ ਦਿਸਦੇ ਆ, ਪ੍ਰੈਸ ਕਾਨਫਰੰਸ ਕਰਕੇ ਤੇ ਪੰਜਾਬ ਸਰਕਾਰ ਨੂੰ ਘੇਰਾ ਪਾਇਆ। ਹਾਂ ਦੇਖੋ ਗੱਲ ਇਹ ਆ ਕਿ ਸਿੱਧੂ ਸਾਹਿਬ ਐਕਟਿਵ ਹੈਗੇ ਨੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਉਹਨਾਂ ਨੇ ਜੋ ਇਹ ਸਰਕਾਰ ਘੇਰੀ ਹੈ, ਉਹ ਵੈਸੇ ਘੇਰਦੇ ਰਹਿੰਦੇ ਨੇ, ਅੱਜ ਕੱਲ ਉਹਨਾਂ ਦਾ ਕੰਮ ਹੈ ਕਿਉਂਕਿ ਉਹ ਆਪੋਜੀਸ਼ਨ ਦੇ ਵਿੱਚ ਨੇ। ਵੈਸੇ ਤਾਂ ਘੇਰ ਰਾਜਾ ਵੜਿੰਗ ਨੂੰ ਵੀ ਰਹੇ ਘੇਰੇ ਕਿ ਜਿੱਦਾਂ ਬਣਦੀ ਪਈ ਹੈ ਇਸ ਟਾਈਮ ਤਸਵੀਰ, ਕਿ ਇੱਕ ਪਾਸੇ ਉਹ ਲੱਗੇ ਹੋਏ ਆ ਰਾਜਾ ਵੜਿੰਗ, ਕਦੇ ਉਹਦੇ ਘਰੇ ਜਾ ਕੇ
ਗਲਾਸ ਦੇ ਵਿੱਚ ਚਾਹ ਪਾ ਲਈ, ਗਲਾਸੀ ਦੇ ਵਿੱਚ ਚਾਹ ਪਾ ਲਈ, ਕੱਪ ਦੇ ਵਿੱਚ ਚਾਹ ਪੀ ਲਈ, ਇੱਕ ਫੋਟੋ ਖਿਚਾ ਲਈ। ਕੁੜਤੇ ਪਜਾਮੇ ਤੁਹਾਨੂੰ ਪਤਾ ਹੀ ਆ, ਵੈਸੇ ਉਹਨਾਂ ਦਾ ਕੁੜਤੇ ਪਜਾਮਿਆਂ ਦਾ ਕਾਫੀ ਕਿੱਸਾ ਮਸ਼ਹੂਰ ਵੀ ਆ। ਤਾਂ ਕੁੜਤਾ ਪਜਾਮਾ ਉਹ ਸਿੱਧੂ ਵਾਂਗੂ ਹੀ ਪਾ ਲੈਂਦੇ ਨੇ, ਪਠਾਨੀ ਸੂਟ, ਚੱਲ ਸੋ ਚੱਲ। ਤੇ ਇੱਧਰ ਸਿੱਧੂ ਵੀ ਇੱਕ ਉੱਤਰ ਵਾਲੇ ਪਾਸੇ ਹੁੰਦਾ, ਦੂਜਾ ਦੱਖਣ ਵਾਲੇ ਪਾਸੇ ਹੁੰਦਾ, ਤੇ ਗੇੜਾ ਕੱਢੀ ਜਾਂਦੇ ਆ, ਗੇੜੇ ਤੇ ਗੇੜਾ। ਹੁਣ ਮਸਲਾ ਕੀ ਹੈ ਕਿ ਸਿੱਧੂ ਨੇ ਕਿਹਾ ਕਿ ਕਬੱਡੀ ਜੇਲ੍ਹਾਂ ਚੋਂ ਚੱਲਦੀ ਪਈ ਹੈ, ਪਾਰਟੀ ਵਰਕਰਾਂ ਨੂੰ ਕੋਈ ਵੀ ਮਾਰ ਦਿੰਦਾ, ਅਮਨ ਕਾਨੂੰਨ ਦੀ ਹਾਲਤ ਖਰਾਬ ਹੈ, ਟਰੱਕ ਯੂਨੀਅਨਾਂ ਤੇ ਕਬਜ਼ੇ ਹੋ ਰਹੇ ਆ, ਲਾਅ ਐਂਡ ਆਰਡਰ ਹੈ ਕਿੱਥੇ ਆ, ਦਿਖਾਓ ਮੈਨੂੰ। ਉਹ ਕਹਿੰਦੇ ਆ ਕਿ ਇਸ ਸੰਦਰਭ ਦੇ ਵਿੱਚ ਮੈਂ 21 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਨੂੰ ਮਿਲੂੰਗਾ। ਹੁਣ ਇੱਥੇ ਸਵਾਲ ਹੋਇਆ ਕਿ ਬਈ ਤੁਹਾਡਾ ਤੇ ਪ੍ਰਧਾਨ ਜਿਹੜਾ ਆ ਉਹ ਰਾਜਾ ਵੜਿੰਗ ਆ, ਜਿਹਨੇ 22 ਤਰੀਕ ਨੂੰ ਕੰਮ ਕਰ ਸੰਭਾਲਣਾ। ਉਹਨੇ ਆਖਿਆ ਕਿ ਦੇਖੋ, ਜੇ ਰਾਜਾ ਵੜਿੰਗ ਅੱਗੇ ਲੱਗੇਗਾ ਤੇ ਮੈਂ ਉਹਦੇ ਪਿੱਛੇ ਜਾਵਾਂਗਾ, ਕੋਈ ਚੱਕਰ ਨਹੀਂ ਹੈਗਾ। ਤੇ ਨਾਲ ਪੁੱਛਿਆ ਕਿ ਭਾਈ ਤੁਸੀਂ ਰਾਜੇ ਵੜਿੰਗ ਨੂੰ ਮਿਲਦੇ ਕਿਉਂ ਨਹੀਂ ਜੇ? ਕਹਿੰਦੇ ਜੇ ਮੇਰੇ ਘਰ ਆਏਗਾ ਤੇ ਮੈਂ ਜ਼ਰੂਰ। ਸੋ ਕਹਿਣ ਦਾ ਮਤਲਬ ਇਹ ਆ ਕਿ ਰਾਜਾ ਵੜਿੰਗ ਮੇਰੇ ਘਰੇ ਆਵੇ ਤੇ ਫਿਰ ਮੈਂ ਮਿਲਾਂਗਾ ਵੀ। ਦੇਖੋ ਗੱਲ ਕੀ ਆ ਕਿ ਟਰੱਕ ਯੂਨੀਅਨਾਂ ਤੇ ਕਬਜ਼ੇ, ਪੰਜਾਬ ਸਰਕਾਰ ਨੂੰ ਘੇਰਾ ਕੇ ਇੱਥੇ ਪਾਰਟੀ ਵਰਕਰਾਂ ਨੂੰ ਮਾਰ ਦਿੰਦੇ, ਕਬੱਡੀ ਜੇਲ੍ਹਾਂ ਚੋਂ ਚੱਲ ਰਹੀ ਹੈ ਵਗੈਰਾ ਵਗੈਰਾ, ਜੋ ਇਹਨਾਂ ਨੇ ਗੱਲਾਂ ਕੀਤੀਆਂ ਦਰੁਸਤ ਨੇ। ਪਰ ਇਹਨਾਂ ਦੇ ਟ੍ਰੈਂਡ ਕਿਹਨਾਂ ਨੇ ਸੈੱਟ ਕੀਤੇ ਨੇ, ਇਹ ਸਾਰੇ ਫਾਰਮੈਟ ਕੌਣ ਸੈੱਟ ਕਰਕੇ ਗਿਆ ਹੈ, ਇਹ ਜ਼ਰੂਰ ਇਹਨਾਂ ਨੂੰ ਦੱਸਣਾ ਚਾਹੀਦਾ ਹੈ। ਹਜ਼ੂਰ 2019 ਚ ਪਹਿਲੀ ਸ਼ਿਕਾਇਤ ਗਈ ਸੀਗੀ ਕਬੱਡੀ ਦੀ, 2019 ਚ ਡੀਜੀਪੀ ਨੂੰ ਪਹਿਲੀ ਕੰਪਲੇਂਟ ਗਈ ਸੀ ਇੱਕ ਫੈਡਰੇਸ਼ਨ ਦੇ ਕਰਤਾ ਧਰਤਾ ਬਣਿਓ ਕਿ ਕਬੱਡੀ ਵਾਕਈ ਹਜ਼ੂਰ ਜੇਲ੍ਹ ਚ ਚੱਲ ਰਹੀ ਹੈ। ਉਸ ਟਾਈਮ ਬੋਲਣ ਦੀ ਲੋੜ ਸੀਗੀ, ਨਾ ਪੁਲਿਸ ਬੋਲੀ, ਨਾ ਸਾਡੇ ਲੀਡਰ ਬੋਲੇ, ਨਾ ਜਿਹੜੇ ਇਸ ਨਿਜ਼ਾਮ ਦੇ ਹਾਕਮ ਸੀਗੇ ਨਾ ਉਹ ਬੋਲੇ, ਕੋਈ ਵੀ ਨਹੀਂ ਬੋਲਿਆ, ਨਾ ਓਪੋਜੀਸ਼ਨ ਦੇ ਲੀਡਰ ਬੋਲੇ, ਨਾ ਨਿਜ਼ਾਮ ਦੇ ਵਿੱਚ ਹਾਕਮ ਬੋਲੇ। ਤਾਂ ਹੁਣ ਠੀਕ ਆ, ਮਸਲੇ ਉੱਥੇ ਦੀ ਉੱਥੇ ਖਲੋਤੇ, ਬਦਲਾਅ ਤੇ ਫਿਰ ਇਹੋ ਜਿਹਾ ਹੀ ਰੰਗ ਦਿਖਾਏਗਾ। ਇਹ ਬਦਲਾਅ ਜਿਹੜਾ ਹੋਇਆ ਹੀ ਇਸ ਤਰ੍ਹਾਂ ਦਾ ਬਦਲਾਅ ਆ, ਤੁਹਾਡੇ ਸਾਹਮਣੇ ਹੀ ਆ। ਤਾਂ ਬਦਲਾਅ ਦੇ ਵਿੱਚ ਬਦਲਿਆ ਤੇ ਕੁਛ ਖਾਸ ਨਹੀਂ ਹੈ। ਹਾਂ ਇਹ ਆ ਕਿ ਉਹ ਜਿਹੜੇ ਮਤਲਬ ਕਿ ਮਖੌਟੇ ਕਈ ਵਾਰ ਬਦਲ ਜਾਂਦੇ ਨੇ। ਇਹ ਠੀਕ ਹੈ ਕਿ ਸਾਰਾ ਕੁਛ ਏਦਾਂ ਹੀ ਚੱਲ ਰਿਹਾ, ਪਰ ਇਹ ਚਲਾਉਣ ਵਾਲੇ ਜਾਂ ਇਸ ਸਾਰੇ ਢਾਂਚੇ ਨੂੰ ਜਨਮ ਦੇਣ ਵਾਲੇ ਤਾਂ ਠੀਕ ਤੁਸੀਂ ਵੀ ਨਹੀਂ ਕਰ ਸਕੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਲੋਕਾਂ ਕੋਲ ਕਿ ਸਾਡੀ ਸਰਕਾਰ ਫੇਲ ਰਹੀ ਹੈ। ਤੁਸੀਂ ਪੰਜਾਬ ਦੀ ਸੱਥ 'ਚ ਖਲੋ ਕੇ ਹੱਥ ਜੋੜ ਕੇ ਮਾਫੀ ਮੰਗੋ, ਫਿਰ ਤੁਹਾਨੂੰ ਤੁਰਨ ਦਾ ਹੱਕ ਆ। ਫਿਰ ਤੁਸੀਂ ਜੋ ਮਰਜ਼ੀ ਕਰੀ ਜੋ, ਲਾਮਬੰਦੀ ਕਰੋ, ਜੋ ਮਰਜ਼ੀ ਕਰੋ, ਲੋਕਾਂ ਦੇ ਵਿੱਚ ਆਉਣ ਦਾ ਫਿਰ ਤੁਹਾਨੂੰ ਆਖਿਆ ਕਿ ਤੁਸੀਂ ਠੀਕ ਹੈ ਆਪੋ ਆਪਣੀਆਂ ਲੜਾਈਆਂ ਵਿੱਢੀਆਂ, ਉਹਨਾਂ ਲੜਾਈਆਂ ਦੇ ਵਿੱਚ ਜਿੱਤਾਂ ਹਾਰਾਂ ਦੇਣ ਵਾਸਤੇ ਲੈਣ ਵਾਸਤੇ ਤੁਸੀਂ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਵਰਤਿਆ। ਕਿਸੇ ਨੇ ਕਿਹਾ ਮੈਂ ਆਹ ਪੰਜਾਬ ਨਹੀਂ ਕਰੂੰ, ਮੈਂ ਆਹ ਪੰਜਾਬ ਨਹੀਂ ਕਰੂੰ, ਪਰ ਜੋ ਹੋ ਰਿਹਾ ਸੀਗਾ ਪਿਛਲੇ 5 ਸਾਲਾਂ ਤੋਂ ਜਾਂ ਪਿਛਲੇ 50 ਸਾਲਾਂ ਤੋਂ, ਉਹਦੇ ਜ਼ਿੰਮੇਵਾਰ ਹਾਲ ਦੀ ਘੜੀ ਤੁਸੀਂ ਨਹੀਂ। ਉਹ ਜੇ ਪਹਿਲੀ ਵਾਰੀ ਸਾਰਾ ਕੁਝ ਹੋ ਰਿਹਾ ਤਾਂ ਫਿਰ ਉਹਦੇ ਜ਼ਿੰਮੇਵਾਰ ਇਹ ਹੈ। ਤੋ ਗੱਲ ਠੋਸ ਕਰਨੀ ਚਾਹੀਦੀ ਆ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਮਜਬੂਰੀ ਵੀ ਹੈ, ਡਿਊਟੀ ਵੀ ਹੈ, ਦੋਏ ਚੀਜ਼ਾਂ ਨੇ। ਉਹਨਾਂ ਨੂੰ ਗੱਲ ਕਰਨੀ ਪਏਗੀ ਕਿਉਂਕਿ ਇੱਕ ਤੇ ਇਹ ਹੈ ਕਿ ਉਹ ਆਪੋਜੀਸ਼ਨ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਕੇ ਵਿਚਰਨਾ ਚਾਹੁੰਦੇ ਆ, ਦੂਸਰਾ ਨਵਜੋਤ ਸਿੰਘ ਸਿੱਧੂ ਇਸ ਵੇਲੇ ਇੱਕ ਅੰਦਰੂਨੀ ਜਿੱਦਾਂ ਕਹਿ ਲਓ ਲੜਾਈ ਵੀ ਲੜ ਰਹੇ ਆ ਔਰ ਨਾਲ ਪੰਜਾਬ ਦੇ ਲੋਕਾਂ ਨੂੰ ਜੋੜਨਾ ਵੀ ਚਾਹੁੰਦੇ ਆ। ਖਬਰਾਂ ਦੇ ਵਿੱਚੋਂ ਇਹ ਵੀ ਆ ਰਹੀਆਂ ਕਿ ਕੁਝ ਅਕਾਲੀਆਂ ਦੇ ਜਾਂ ਕੁਝ ਇਧਰੋਂ ਜਿਹੜੇ ਨਾਰਾਜ਼ ਜਾਂ ਬੰਦੇ ਥੋੜੇ ਜਿਹੇ ਖਫਾ ਨੇ, ਅੱਜ ਕੱਲ ਸਿੱਧੂ ਸਾਹਿਬ ਉਹਨਾਂ ਦੇ ਨਾਲ ਵੀ ਪਰਦੇ ਦੇ ਵਿੱਚ ਸੰਪਰਕ ਸਾਧ ਰਹੇ ਆ। ਵਾਹ ਜੀ ਵਾਹ, ਸਿਆਸਤ ਹੈ, ਕੁਝ ਵੀ ਹੋ ਸਕਦਾ ਹੈ। ਮੈਨੂੰ ਜੀ ਸਿੱਧੂ ਵੱਲੋਂ ਮੋਹਾਲੀ ਦੇ ਮੈਡੀਕਲ ਕਾਲਜ ਨੂੰ ਤਬਦੀਲ ਕਰਨ ਦੀ ਵੀ ਸਖਤ ਨਿਖੇਧੀ ਕੀਤੀ ਗਈ ਹੈ। ਇਹ ਦੂਜਾ ਸਿੱਧੂ ਆ ਗਿਆ, ਹੁਣ ਤੀਜਾ ਸਿੱਧੂ ਮੂਸੇਵਾਲਾ ਨਾ ਆ ਜਾਵੇ। ਇਹ ਬਲਵੀਰ ਸਿੱਧੂ ਹੈ ਜੀ, ਜੀ ਅੱਛਾ, ਮੈਂ ਸਾਫ਼ ਕਰ ਦੇਵਾਂ ਤਾਂ ਇਹ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਮੈਡੀਕਲ ਕਾਲਜ ਉੱਥੇ ਮੋਹਾਲੀ ਦੇ ਵਿੱਚ ਬਣ ਰਿਹਾ ਸੀਗਾ, ਤੇ ਦਰਅਸਲ ਉਹਦੇ ਵਿੱਚ ਹੋਇਆ ਕੀ ਹੈ ਕਿ ਜਿਹੜੇ ਨਵੇਂ ਸਿਹਤ ਮੰਤਰੀ ਹੈ, ਉਹਨਾਂ ਦਾ ਨਾਮ ਵਿਜੇ ਸਿੰਗਲ ਹੈ ਮੇਰੇ ਖਿਆਲ ਦੇ ਨਾਲ, ਆ ਲਓ ਸਿੱਧੂ ਮੂਸੇਵਾਲੇ ਦਾ ਜ਼ਿਕਰ ਆਇਆ ਤੇ ਜਿਹਨੇ ਉਹਨੂੰ ਹਰਾਇਆ ਵਾ ਉਹਦਾ ਜ਼ਿਕਰ ਆ, ਗੱਲ ਚੱਲੀ ਤੇ ਜ਼ਿਕਰ ਜ਼ਰੂਰ ਆਏਗਾ। ਖੈਰ, ਤਾਂ ਉਹ ਕੋਈ ਇੱਕ ਐਸਾ ਮਾਮਲਾ ਬਣ ਗਿਆ ਜਿਹਦੇ ਵਿੱਚ ਮੁਹਾਲੀ ਤੋਂ ਮੈਡੀਕਲ ਕਾਲਜ ਜਿਹੜਾ ਉਹ ਸ਼ਿਫਟ ਕੀਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ, ਦੇਖੋ ਮਸਲਾ ਕੀ ਹੈ ਕਿ ਜਿਹਦਾ ਵੀ ਹੱਥ ਪੈਂਦਾ, ਏਮਸ ਬਠਿੰਡੇ ਆ ਗਿਆ ਸੀਗਾ ਨਾ, ਹਾਂਜੀ ਏਮਸ ਬਠਿੰਡੇ ਆ ਗਿਆ, ਸੋ ਉਦੋਂ ਜਿਹਦਾ ਵੀ ਹੱਥ ਪੈਂਦਾ ਇਸ ਤਰੀਕੇ ਦਾ ਹੀ ਕੰਮ ਚੱਲਦਾ ਆ, ਖਿੱਚਾਤਾਣ ਤੇ ਹੁੰਦੀ ਆ। ਹੁਣ ਜਿਹੜੇ ਉੱਥੋਂ ਦੇ ਮੁਹਾਲੀ ਦੇ ਸਾਬਕਾ ਵਿਧਾਇਕ ਜਾਂ ਸਾਬਕਾ ਸਿਹਤ ਮੰਤਰੀ ਹੈ,
ਬਲਵੀਰ ਸਿੰਘ ਸਿੱਧੂ, ਉਹ ਇਹਨੂੰ ਗਲਤ ਕਹਿ ਰਹੇ ਆ, ਕਹਿੰਦੇ ਆ ਕਿ ਇਹ ਜੇ ਇਸ ਤਰ੍ਹਾਂ ਹੋਇਆ ਤਾਂ ਕੁਲਵੰਤ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਜਿਹੜੇ ਸਿੱਟੀਆਂ ਮੈਲੇ, ਮਤਲਬ ਕਿ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ ਜੇ ਇੱਥੋਂ ਮੈਡੀਕਲ ਕਾਲਜ ਚਲਾ ਜਾਂਦਾ। ਦੇਖੋ ਇਹਦੇ ਚ ਕੀ ਆ ਕਿ ਜੇ ਤੇ ਸਾਫ਼ ਕੋਈ ਦੇ ਨਾਲ ਵੇਖੀਏ, ਸਾਫ਼ ਨੀਅਤ ਦੇ ਨਾਲ ਦੇਖੀਏ, ਤੇ ਮੁਹਾਲੀ ਦੇ ਵਿੱਚ ਬਥੇਰੀਆਂ ਸਹੂਲਤਾਂ, ਉੱਥੇ ਤੇ ਚੰਡੀਗੜ੍ਹ ਵੀ ਹੈ, 16 ਦਾ ਹਸਪਤਾਲ ਆ, ਸ਼ਾਇਦ ਇੱਕ 32 ਦਾ ਹੈ, ਇੱਕ PGI ਆ। ਮੁਹਾਲੀ ਦੇ ਵਿੱਚ ਬਥੇਰੇ ਹਸਪਤਾਲ ਹੈ, ਸਰਦੇ ਕੁਝ ਦੇ ਲੋਕ ਉਹ ਚਲੇ ਜਾਂਦੇ ਆ। ਇੱਥੇ ਤੇ ਕੀ ਹੈ ਕਿ ਇੱਕ ਹਜ਼ਾਰਾਂ ਕਰੋੜਾਂ ਦੀ ਠੱਗੀ ਦਾ ਮਾਲਕ ਸੀਗਾ ਜਿਹੜਾ, ਜਾਂ ਕਰਤਾ ਧਰਤਾ ਸੀ ਜਿਹੜਾ, ਜਾਂ ਕਹਿ ਲਓ ਕਿ ਕ੍ਰਿਮੀਨਲ ਸੀਗਾ ਜਿਹੜਾ, ਉਹ ਹਿਰਾਸਤ ਦੇ ਵਿੱਚ ਸੀ ਤੇ ਉਹਨੂੰ ਇੱਕ ਲਗਜ਼ਰੀ ਕਮਰਾ ਦਿੱਤਾ ਸੀ ਹਸਪਤਾਲ ਦੇ ਵਿੱਚ। ਇਹੋ ਜਿਹੇ ਹਸਪਤਾਲ ਵੀ ਮਿਲ ਜਾਂਦੇ ਜਿੱਥੋਂ ਦਫ਼ਤਰ ਚਲਾਈ ਜਾਂਦਾ ਸੀ ਸਰਕਾਰੀ ਹਿਰਾਸਤ ਦੇ ਵਿੱਚੋਂ, ਤਾਂ ਉੱਥੇ ਤੇ ਕੋਈ ਕਮੀ ਨਹੀਂ ਹੈ। ਜੇ ਇੱਧਰ ਮਾਲਵੇ ਚ ਆ ਜਾਂਦਾ, ਹੁਣ ਵਿਜੇ ਸਿੰਗਲਾ ਕਿੱਥੇ ਲੈ ਕੇ ਜਾਊ, ਤੇ ਮਾਨਸੇ ਤੋਂ ਆ, ਜੇ ਇੱਥੇ ਆ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਲੋੜਾ ਆ ਗਿਆ। ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਇੱਥੇ ਨੇ, ਕਾਲੇ ਪੀਲੀਏ ਤੇ ਇੱਥੇ ਨੇ, ਅੰਤੜੀਆਂ ਦੇ ਰੋਗ ਵਾਲੇ ਸ਼ਾਇਦ ਇੱਥੇ ਹੋਣਗੇ। ਸੋ ਜੇ ਕੋਈ ਆ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ। ਹਾਂ ਇਹ ਆ ਕਿ ਏਮਜ਼ ਦਾ ਜੇ ਉੱਥੇ ਚੱਲਣਾ ਹੋ ਜਾਂਦਾ ਬਠਿੰਡੇ ਦੇ ਵਿੱਚ ਕੰਪਲੀਟਲੀ ਪੂਰੀ ਤਰ੍ਹਾਂ ਕੰਮਕਾਰ ਜਿਹੜਾ ਉਹ ਚੱਲਣਾ ਸਟਾਰਟ ਹੋ ਜਾਵੇ, ਤਾਂ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਇਲਾਕੇ ਕੋਲ ਬਹੁਤ ਵੱਡਾ ਹਸਪਤਾਲ ਹੈ। ਪਰ ਜੇ ਆਪਾਂ ਦੇਖੀਏ ਇੱਧਰ ਜ਼ਰੂਰਤ ਹੈ ਸਿਹਤ ਸਹੂਲਤਾਂ ਦੀ, ਇਸ ਇਲਾਕੇ ਦੇ ਵਿੱਚ ਜ਼ਰੂਰਤ ਹੈ। ਇੱਥੇ ਜਿਹੜੇ ਕੁਝ ਹਸਪਤਾਲ ਹੈ ਵੀ ਆ, ਜਾਂ ਛੋਟੀਆਂ ਡਿਸਪੈਂਸਰੀਆਂ ਨੇ, ਜਾਂ ਹੈਲਥ ਸੈਂਟਰ ਕੁਝ ਹੈਗੇ, ਕਮਿਊਨਿਟੀ ਸੈਂਟਰ, ਤਾਂ ਉਹਨਾਂ ਦੀ ਹਾਲਤ ਜਿਹੜੀ ਚਿੱਟੇ ਹਾਥੀ ਤੋਂ ਵੱਧ ਕੁਝ ਨਹੀਂ ਹੈ। ਜੇ ਆ ਵੀ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਲੋੜੇ ਵਾਲੀ ਗੱਲ ਆ। ਇਹ ਸਿਰਫ ਅੰਨੀ ਸਿਆਸਤ ਨਹੀਂ ਹੋਣੀ ਚਾਹੀਦੀ, ਬਾਕੀ ਇਹਨਾਂ ਨੂੰ ਦੱਸਣਾ ਚਾਹੀਦਾ। ਤੇ ਉਹ ਵੀ ਗੱਲ ਕਿੱਸਾ ਉਹ ਵੀ ਖੋਲ ਦੇਣਾ ਕਿ ਕਿਵੇਂ ਸਰਕਾਰੀ ਹਸਪਤਾਲ ਮੁਹਾਲੀ ਦੀ ਜਿਹੜੀ ਜ਼ਮੀਨ ਹੈ, ਬੇਸ਼ਕੀਮਤੀ ਜ਼ਮੀਨ, ਕਿੱਲਾ ਕੇ 1.5 ਕਿੱਲਾ, ਉਹ ਇੱਕ ਪ੍ਰਾਈਵੇਟ ਹਸਪਤਾਲ ਨੂੰ ਕੌਡੀਆਂ ਦੇ ਭਾਅ ਦਿੱਤੀ ਗਈ, ਜਦਕਿ ਉੱਥੇ ਹੀ ਮੈਡੀਕਲ ਕਾਲਜ ਬਣਨਾ ਸੀ। ਉਹਨੂੰ ਜ਼ਰੂਰਤ ਸੀ ਕਿ ਉਹਨੂੰ ਜ਼ਰੂਰਤ ਸੀ ਜੀ ਬਿਲਕੁਲ। ਤਾਂ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ। ਮੁਸਲਿਮ ਭਾਈਚਾਰੇ ਦਾ ਵਿੰਗ ਹੈ ਜਿਹੜਾ, ਉਹਦੇ ਪੰਜਾਬ ਪ੍ਰਧਾਨ ਤੇ ਹਮਲਾ ਹੋਇਆ ਲੁਧਿਆਣੇ ਥਾਣੇ ਦੇ ਵਿੱਚ। ਦੇਖੋ ਮਸਲਾ ਕੀ ਹੈ ਕਿ ਇਹ ਜਿਹੜਾ ਵਿਵਾਦ ਚੱਲਦਾ ਪਿਆ, ਇੱਕ ਕਾਰਟੂਨ ਜਿਹੜਾ ਪੋਸਟ ਕੀਤਾ ਗਿਆ ਸੀਗਾ, ਮੇਰੇ ਖਿਆਲ ਦੇ ਨਾਲ ਰਾਮ ਜੀ ਦਾ ਕਾਰਟੂਨ ਜਿਹੜਾ ਉਹ ਪਾਇਆ ਗਿਆ ਸੀ, ਪਹਿਲਾਂ ਡਿਲੀਟ ਵੀ ਕਰਵਾ ਦਿੱਤਾ ਗਿਆ, ਬਟ ਉਹਨਾਂ ਨੇ ਫੇਰ ਅਪਲੋਡ ਕਰ ਦਿੱਤਾ। ਉਸ ਤੋਂ ਬਾਅਦ ਫਿਰ ਧਰਨਾ ਵਗੈਰਾ ਲੱਗਾ, ਗ੍ਰਿਫਤਾਰੀ ਹੋ ਗਈ ਇਸ ਬੰਦੇ ਦੀ। ਦੇਖੋ ਕੋਈ ਵੀ ਆ, ਤੁਸੀਂ ਕਿਸੇ ਧਰਮ ਦਾ ਸਤਿਕਾਰ ਕਰੋਗੇ ਤਾਂ ਅਸਲ ਦੇ ਵਿੱਚ ਧਰਮੀ ਤਾਂ ਹੀ ਆ ਤੁਸੀਂ, ਤੇ ਜੇ ਇਸ ਤਰ੍ਹਾਂ ਦੀਵਾਰਾਂ ਖੜੀਆਂ ਕਰੋਗੇ, ਇਸ ਤਰ੍ਹਾਂ ਭਾਈਚਾਰੇ ਨੂੰ ਤੋੜੋਗੇ, ਕਾਹਦੇ ਧਰਮੀ ਆ ਤੁਸੀਂ? ਫਿਰ ਕੱਟੜਤਾ ਤੋਂ ਸਿਵਾਏ ਕੁਛ ਨਹੀਂ ਹੈ। ਤਾਂ ਇਸ ਬੰਦੇ ਨੇ ਦੁਬਾਰਾ ਅਪਲੋਡ ਕੀਤਾ ਕਾਰਟੂਨ, ਤੇ ਕਾਰਟੂਨ ਤੋਂ ਪਤਾ ਹੀ ਹੈ ਨਾ ਤੁਹਾਨੂੰ ਗੱਲ ਕਿੱਥੇ ਦੀ ਕਿੱਥੇ ਚਲੀ ਜਾਂਦੀ ਹੈ। ਅੱਛਾ, ਉਸ ਤੋਂ ਬਾਅਦ ਚਲੋ ਇਹਨੂੰ ਅਰੈਸਟ ਕਰਦੇ ਆ ਕਿ ਇਹ ਇਹਦੀ ਮਾੜੀ ਕਰਤੂਤ ਆ, ਪਰ ਥਾਣੇ ਦੇ ਵਿੱਚ ਜੇ ਹਮਲਾ ਹੋਇਆ, ਹਮਲਾ ਕਰਨ ਵਾਲਿਆਂ ਲਈ ਵੀ ਗਲਤ ਹੈ, ਤੇ ਜਿਹੜੇ ਉੱਥੇ ਉਹਨੂੰ ਕਸਟਡੀ 'ਚ ਲੈ ਕੇ ਬੈਠੇ ਸੀਗੇ ਉਹਨਾਂ ਵਾਸਤੇ ਵੀ ਗਲਤ ਆ। ਐ ਤੇ ਥਾਣਿਆਂ ਦੇ ਵਿੱਚ ਵੜ ਕੇ ਹਵਾਲਾਤਾਂ ਦੇ ਵਿੱਚ ਲੋਕ ਮਾਰ ਦੇਣਗੇ, ਗੁੱਸਾ ਤਾਂ ਹੁੰਦਾ ਹੀ ਆ ਭੀੜ ਨੂੰ ਬਈ। ਕਈ ਵਾਰ ਕ੍ਰਿਮੀਨਲ ਇਹੋ ਜਿਹਾ ਕ੍ਰਾਈਮ ਕਰਦਾ ਆ ਕਿ ਪੂਰਾ ਇਲਾਕਾ ਜਿਹੜਾ ਭੜਕ ਜਾਂਦਾ ਹੈ। ਤਾਂ ਫਿਰ ਇਹਦਾ ਮਤਲਬ ਇਹ ਆ ਕਿ ਜਿਵੇਂ ਅੱਗੇ ਨਾਰਥ ਈਸਟ ਦੇ ਵਿੱਚੋਂ ਜੇਲ੍ਹ ਚੋਂ ਕੱਢ ਕੇ ਇੱਕ ਮੁਲਜ਼ਮ ਨੂੰ ਚੁਰਾਹੇ 'ਚ ਟੰਗ ਦਿੱਤਾ ਗਿਆ ਸੀਗਾ, ਕਿ ਫਿਰ ਇਦਾਂ ਦੇ ਵਾਰਦਾਤ ਵਾਕਿਆ ਵੀ ਸਾਨੂੰ ਵੇਖਣ ਨੂੰ ਮਿਲ ਜਾਣਗੇ। ਤੇ ਇਸ ਕਰਕੇ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ। ਉਸ ਬੰਦੇ ਨੇ ਗਲਤ ਕੀਤਾ, ਮੈਂ ਨਹੀਂ ਡਿਫੈਂਡ ਕਰੂੰਗਾ ਇਹੋ ਜਿਹੇ ਬੰਦੇ, ਚਾਹੇ ਕੋਈ ਵੀ ਅਕਾਲੀ ਹੈ, ਚਾਹੇ ਮੁਸਲਮ ਹੈ, ਕੋਈ ਵੀ ਹੈ। ਕਿਉਂ ਬਈ ਕਿਸੇ ਨੂੰ ਤੁਸੀਂ ਉਕਸਾਉਂਦੇ ਹੋ? ਨਹੀਂ ਮੰਨਦੇ ਕਿਸੇ ਚੀਜ਼ ਨੂੰ, ਇਤਿਹਾਸ ਮੰਨਦੇ ਹੋ ਜਾ ਕੇ, ਕਿਉਂ ਤੁਸੀਂ ਉਸ ਪਾਸੇ ਹੋ ਜਾਓ ਬਈ। ਪਰ ਜੇ ਕੋਈ ਮੰਨਦਾ ਉਹਦੀਆਂ ਭਾਵਨਾਵਾਂ ਦਾ ਸਤਿਕਾਰ ਰੱਖੋ, ਕਿਉਂਕਿ ਜਦੋਂ ਤੁਹਾਡੇ ਧਰਮ ਤੇ ਕੋਈ ਕਿੰਤੂ ਕਰਦਾ, ਪਰੰਤੂ ਕਰਦਾ, ਜਾਂ ਇਸ ਤਰ੍ਹਾਂ ਜੋ ਤੁਹਾਡੀਆਂ ਮਾਨਤਾਵਾਂ ਦੇ ਉਲਟ ਹੁੰਦਾ, ਤਾਂ ਤੁਸੀਂ ਵੀ ਮਾਰਨ ਤੱਕ ਜਾਂਦੇ। ਸੋ ਇੱਥੇ ਇਹ ਲਿੰਚਿੰਗ ਵਾਲਾ ਜੇ ਕੰਮ ਚੱਲ ਪਿਆ, ਬਹੁਤ ਗਲਤ ਆ, ਅੱਗੇ ਕੁਛ ਹੱਦ ਤੱਕ ਚੱਲਿਆ ਪਿਆ। ਸੋ ਇਸ ਤਰ੍ਹਾਂ ਜੇ ਹੋਇਆ ਤਾਂ ਬਹੁਤ ਗਲਤ ਫਿਰਤ ਵਾਲਾ ਕੰਮ ਹੋਵੇਗਾ। ਹਾਂਜੀ ਮਿੰਟੂ ਜੀ, ਜਾਂਦੇ ਜਾਂਦੇ ਫਿਰੋਜ਼ਪੁਰ ਦੀ ਗੱਲ ਕਰਦੇ ਚਲੇ ਗਏ। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਗੋਲੀ ਚੱਲੀ ਆ 2 ਥਾਈਂ, ਕੀ ਸੱਚ ਆ? ਹਾਂਜੀ ਬਿਲਕੁਲ ਸੱਚ ਹੈ ਜੀ। ਇੱਕ ਤੇ ਮੇਰੇ ਖਿਆਲ ਦੇ ਨਾਲ ਹੋਇਆ ਇਹ ਆ ਕਿ ਸਾਬਕਾ ਕਾਉਂਸਲਰ ਨੂੰ ਘੇਰ ਕੇ ਗੋਲੀ ਮਾਰੀ ਗਈ ਹੈ। ਸਾਬਕਾ ਕਾਉਂਸਲਰ ਨੂੰ ਘੇਰ ਕੇ ਗੋਲੀ ਮਾਰੀ ਗਈ। ਸਵੇਰੇ ਦੱਸਦੇ ਕਿ ਤੜਕਸਾਰ ਕੋਈ ਕਹਿੰਦੇ ਕਿ ਮਲਤਾਨੀ ਗੇਟ ਬੜਾ ਮਸ਼ਹੂਰ ਹੈ ਉੱਧਰ, ਕੋਈ ਬੰਦਾ ਜਾ ਰਿਹਾ ਸੀਗਾ, ਜਾਨੀ ਇਹ ਕਾਉਂਸਲਰ, ਤੇ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਜਾਂਦੇ ਵਿਅਕਤੀ ਦਾ ਕੋਈ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ। ਉਸ ਤੋਂ ਬਾਅਦ ਝੜਪ ਹੋਈ ਤੇ ਇੱਕ ਧਿਰ ਵੱਲੋਂ ਉੱਥੇ ਹਵਾਈ ਫਾਇਰ ਕੀਤਾ ਗਿਆ।
ਦੂਜੀ ਘਟਨਾ ਤੋਂ ਬਾਅਦ ਕਹਿੰਦੇ ਆ ਕਿ ਇਹ ਜਿਹੜਾ ਸਾਬਕਾ ਕੌਂਸਲਰ ਵਾਲਾ, ਮਾਫ ਕਰਨਾ, ਪਹਿਲੀ ਖਬਰ ਕਿਸੇ ਆਮ ਵਿਅਕਤੀ ਦੀ ਹੈ ਤੇ ਦੂਸਰੀ ਇਹ ਹੈ ਕਿ ਇਹ ਜਿਹੜਾ ਬੰਦਾ ਜਾ ਰਿਹਾ ਸੀਗਾ ਤਾਂ ਇਹਨੂੰ ਗੋਲੀਆਂ ਮਾਰੀਆਂ ਗਈਆਂ, ਪੱਟ ਦੇ ਵਿੱਚ ਗੋਲੀ ਲੱਗੀ। ਮਤਲਬ ਕਿ ਇੱਕੋ ਸ਼ਹਿਰ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਨੇ। ਜਿਹੜਾ ਹੁਣ ਦੇਖੋ ਇਹ ਕਾਉਂਸਲਰ ਵਾਲਾ ਹੋ ਸਕਦਾ ਕੋਈ ਸਿਆਸੀ ਦੁਸ਼ਮਣੀ ਹੋਵੇ, ਪਰ ਫਿਰ ਵੀ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਮਸਲਾ ਤੇ ਹੈਗਾ ਹੀ ਹੈ ਨਾ, ਕਿ ਲੋਕ ਕਿਵੇਂ ਡੱਬਾਂ 'ਚ ਹਥਿਆਰ ਪਾ ਕੇ ਘੁੰਮੀ ਜਾਂਦੇ ਆ ਜੀ ਕਿੱਦਾਂ। ਮਤਲਬ ਕਿ ਅੱਗੇ ਅੱਜ ਤੋਂ 30 ਸਾਲ ਪਹਿਲਾਂ, 25 ਸਾਲ ਪਹਿਲਾਂ ਨਜਾਇਜ਼ ਅਸਲੇ ਦਾ ਇੰਨਾ ਡਰ ਤੇ ਇੰਨਾ ਵੱਡਾ ਜੁਰਮ ਹੁੰਦਾ ਸੀ ਕਿ ਗੱਲਾਂ ਹੀ ਛੱਡ ਦਿਓ। ਮਤਲਬ ਕਿ ਕਈ ਕਈ ਦਿਨ ਕੁੱਟਦੇ ਸੀ ਕਿ ਮਨਾਉਣ ਵਾਸਤੇ ਕਿ ਤੇਰੇ ਕੋਲ ਸਿੰਗਲ ਨਾਲ ਵਾਲਾ ਕੱਟਾ ਹੈਗਾ ਕਿ ਨਹੀਂ। ਕਈ ਵੇਰ ਜਾਂਦੇ ਸਨ, ਕਈ ਦਿੰਦੇ ਸਨ ਤੇ ਕਈ ਸਾਲ ਜ਼ਮਾਨਤਾਂ ਨਹੀਂ ਸਨ। ਪਰ ਆ ਜਿਹੜਾ ਹੁਣ ਤੱਕ ਮੈਂ ਦੇਖੋ, ਉਦੋਂ ਸਖਤਾਈ ਸੀਗੀ, ਕਾਨੂੰਨ ਦੀ ਵੀ ਸਖਤਾਈ ਸੀ ਤੇ ਉਸ ਟਾਈਮ ਲੋਕ ਰੱਖਦੇ ਵੀ ਘੱਟ ਸਨ। ਹੁਣ ਤੇ ਬੱਚੇ ਚੁੱਕੀ ਫਿਰਦੇ, ਬੱਚੇ ਚੁੱਕੀ ਫਿਰਦੇ ਆ। ਲੱਗਦਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਹੋਰ ਵੀ ਜਿੱਦਾਂ ਗੱਲ ਇਸ ਤਰ੍ਹਾਂ ਦੇ ਕਾਂਡ ਸਾਹਮਣੇ ਆਉਣਗੇ। ਗੱਲ ਇਹ ਆ ਕਿ ਮੈਂ ਤੇ ਉਹ ਕਹਿਣਾ ਹੁੰਦਾ ਕਿ ਜੇ ਇਦਾਂ ਤੁਸੀਂ ਰੋਡ ਤੇ ਜਾਂਦੇ ਆ, ਕਿਸੇ ਨਾਲ ਬਹਿਸਦੇ ਹੋ ਤੇ ਮਾਫ ਕਰਨਾ, ਜਿਵੇਂ ਘਰ ਦੇ ਵਿੱਚ ਆਪਾਂ ਹੁੰਦੇ ਨਾ ਮੀਆਂ ਬੀਬੀ ਦੀ ਲੜਾਈ, ਤਾਂ ਸਿਆਣਾ ਜਿਹੜਾ ਪਤੀ, ਵੈਸੇ ਤਾਂ ਪਤੀ ਸਾਰੇ ਸਿਆਣੇ ਬਣ ਜਾਂਦੇ ਵਿਆਹ ਤੋਂ ਬਾਅਦ, ਤੇ ਜਿਹੜਾ ਬੰਦਾ ਸਿਆਣਾ ਹੋਵੇ ਕਸੂਰ ਕਿਤੇ ਵੀ ਹੋਵੇ ਹੱਥੋਂ ਹੀ ਜੋੜ ਦਿੰਦਾ ਕਿ ਆਪਾਂ ਚੁੱਪ ਕਰੀਏ ਤੇ ਆਪਾਂ ਜਿਹੜਾ ਕਬੀਲਦਾਰੀ ਦਾ ਟਾਂਗਾ ਉਹਨੂੰ ਅੱਗੇ ਤੋਰੀਏ। ਤਾਂ ਉਸੇ ਤਰ੍ਹਾਂ ਭਾਈ ਜੇ ਕਿਤੇ ਸਿੰਘ ਫਸ ਵੀ ਜਾਣ ਨਾ, ਚੁੱਪ ਕਰਕੇ ਹੱਥ ਹੀ ਜੋੜ ਦਿਓ। ਇੱਥੇ ਡੱਬ ਚੋਂ ਪਤਾ ਨਹੀਂ ਕਿਹਦੇ ਅਗਨ ਸ਼ਸਤਰ ਨਿਕਲਣਾ ਹੈ। ਸੋ ਇਸ ਕਰਕੇ ਇਹ ਬਹੁਤ ਔਖਾ ਹੋਇਆ ਪਿਆ। ਪਰ ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਤਰ੍ਹਾਂ ਜਾਇਜ਼ ਨਜਾਇਜ਼ ਅਸਲਾ ਲੈ ਕੇ ਲੋਕ ਸੜਕਾਂ ਤੇ ਘੁੰਮੀ ਜਾਂਦੇ ਆ, ਕੋਈ ਡਰ ਨਹੀਂ, ਕੋਈ ਭੈ ਨਹੀਂ। ਇਹ ਤੇ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਜੀ, ਇਹਦੇ ਤੇ ਕੋਈ ਡਿਫੈਂਸ ਨਹੀਂ ਹੋ ਸਕਦਾ ਸਰਕਾਰ। ਬਿਲਕੁਲ। ਤਾਂ ਮਿੰਟੂ ਜੀ, ਪੰਜਾਬ ਤੇ ਪੰਜਾਬ ਦੇ ਹਿੱਤਾਂ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਜੀ ਜੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ हाँ जी, नूर महल ज्वेलर्स जो 1900
ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਗੱਲ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਰੁਖ ਕਰਾਂਗੇ ਰਾਜਸਥਾਨ ਦਾ, ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਗੁੜਾਗੌੜਜੀ ਇਲਾਕੇ ਦੇ ਵਿੱਚ ਸੜਕ ਹਾਦਸਾ ਵਾਪਰਿਆ ਹੈ। 10 ਜਣਿਆਂ ਦੀ ਮੌਤ ਹੋਈ ਹੈ, 8 ਜਣੇ ਜ਼ਖਮੀ ਦੱਸੇ ਗਏ ਨੇ। ਪੁਲਿਸ ਮੁਤਾਬਕ ਜੀਪ ਤੇ ਟਰੈਕਟਰ ਟਰਾਲੀ ਦਾ ਆਪਸੀ ਟੱਕਰ ਹੋਣ ਕਰਕੇ ਇਹ ਹਾਦਸਾ ਜਿਹੜਾ ਹੈ ਉਹ ਵਾਪਰਿਆ। ਰੁਖ ਯੂਪੀ ਦਾ ਕਰਦੇ ਹਾਂ, ਜਿੱਥੇ ਇੱਕ ਸੜਕ ਹਾਦਸਾ ਵਾਪਰਿਆ। ਦੋਨੇ ਸੜਕ ਹਾਦਸੇ ਤਕਰੀਬਨ ਇੱਕੋ ਜਿਹੇ ਨੇ। ਇੱਥੇ ਵੀ ਜੀਪ ਤੇ ਬੱਸ ਦੀ ਆਮੋ ਸਾਹਮਣੇ ਟੱਕਰ ਹੋਈ ਹੈ। 6 ਲੋਕਾਂ ਦੀ ਮੌਤ ਹੋਈ ਹੈ। ਇਹ ਦੇਵਰੀਆ ਜ਼ਿਲ੍ਹੇ ਦੇ ਗੌਰੀ ਬਾਜ਼ਾਰ ਇਲਾਕੇ ਦੇ ਵਿੱਚ ਵਾਪਰਿਆ। 6 ਜਣੇ ਜ਼ਖਮੀ ਦੱਸੇ ਗਏ ਨੇ। 6 ਜਣਿਆਂ ਦੀ ਮੌਤ ਹੋਈ ਹੈ, 12 ਤੋਂ ਵੱਧ ਜ਼ਖਮੀ ਦੱਸੇ ਗਏ ਨੇ। ਪੁਲਿਸ ਦੇ ਕਹਿਣ ਮੁਤਾਬਕ ਗੌਰੀ ਬਾਜ਼ਾਰ ਰੁਦਰਪੁਰ ਰੋਡ ਤੇ ਜਿਹੜਾ ਇਲਾਕਾ ਪੈਂਦਾ, ਥਾਣਾ ਪੈਂਦਾ ਪੁਲਿਸ ਦਾ, ਉਹਦੇ ਅਧੀਨ ਇੱਕ ਪਿੰਡ ਆਉਂਦਾ ਇੰਦੂਪੁਰ। ਉੱਥੇ ਰਾਤ ਨੂੰ 10:30 ਵਜੇ ਜਿਹੜੀ ਜੀਪ ਹੈ ਤੇ ਬੱਸ ਹੈ, ਇਹਦੇ ਵਿਚਾਲੇ ਆਮੋ ਸਾਹਮਣੇ ਟੱਕਰ ਹੋ ਗਈ ਸੀ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। 6 ਜਣਿਆਂ ਦੀ ਮੌਤ ਹੋ ਗਈ, ਜਦਕਿ ਜਿਹੜੇ ਜ਼ਖਮੀ ਹੈ ਉਹਨਾਂ ਦੀ ਹਾਲਤ ਗੰਭੀਰ ਤੇ ਨਾਜ਼ੁਕ ਦੱਸੀ ਜਾ ਰਹੀ ਹੈ। ਸੋ ਪੁਲਿਸ ਦਾ ਕਹਿਣਾ ਹੈ ਖਦਸ਼ਾ ਇਹ ਹੈ ਕਿ ਮੌਤਾਂ ਦਾ ਅੰਕੜਾ ਜਾਂ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਹੋਰ ਵੀ ਵੱਧ ਸਕਦੀ ਹੈ। ਯੂਪੀ ਦਾ ਹੀ ਰੁਖ ਕਰਾਂਗੇ, ਯੂਪੀ ਦੀ ਹੀ ਗੱਲ ਕਰਾਂਗੇ, ਜਿੱਥੇ ਬਰੇਲੀ ਦੇ ਨਾਲ ਜੁੜੀ ਖਬਰ ਹੈ। ਸੋਸ਼ਲ ਮੀਡੀਆ ਉੱਤੇ 10ਵੀਂ ਜਮਾਤ ਦੇ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਵਿਰੋਧੀਆਂ ਦੇ ਪੈਰ ਚੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 8 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਸੀ। ਉਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ। ਪੀੜਤ ਦਾ ਪਤਾ ਲਾਇਆ ਜਾਂਦਾ ਹੈ ਤੇ ਕਾਰਵਾਈ ਸ਼ੁਰੂ ਕਰਨ ਦੇ ਲਈ 5 ਟੀਮਾਂ ਕਾਇਮ ਕਰ ਦਿੱਤੀਆਂ ਜਾਂਦੀਆਂ ਨੇ। ਰਾਏਬਰੇਲੀ ਦੇ ਐਸਪੀ ਨੇ ਸ਼ਲੋਕ ਕੁਮਾਰ, ਉਹ ਦੱਸਦੇ ਨੇ ਕਿ ਮਾਮਲੇ ਦਾ ਜਿਹੜਾ ਮੁੱਖ ਮੁਲਜ਼ਮ ਹੈ ਉਹ ਨਾਬਾਲਗ ਹੈ ਤੇ ਉਸ ਨੂੰ ਬਾਲ ਘਰ ਭੇਜਿਆ ਗਿਆ, ਜਦੋਂ ਕਿ 6 ਹੋਰਾਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਦੀ ਪਛਾਣ ਅਭਿਸ਼ੇਕ, ਵਿਕਾਸ ਪਾਸੀ, ਮਹਿੰਦਰ ਕੁਮਾਰ, ਰਿਤਿਕ ਸਿੰਘ, ਅਮਨ ਸਿੰਘ ਅਤੇ ਯਸ਼ ਵਜੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਦੇ ਕਹਿਣ ਮੁਤਾਬਕ 10ਵੀਂ ਜਮਾਤ ਦੇ ਇੱਕ ਮੁੰਡੇ ਦੀ ਕੁੱਟਮਾਰ ਕੀਤੀ ਗਈ ਸੀ, ਜਿਹੜਾ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ। ਉਹਦੇ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ, ਕਿਉਂਕਿ ਉਹ ਸਕੂਲ ਦੇ ਪਾਸ ਆਊਟ ਸੀਨੀਅਰਾਂ ਦੇ ਅੱਗੇ ਝੁਕਣ ਦੇ ਲਈ ਤਿਆਰ ਨਹੀਂ ਸੀ। ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਕਿ ਕਿਸੇ ਦਿਨ ਪ੍ਰਧਾਨ ਮੰਤਰੀ ਸਾਹਿਬ ਖੁਦ ਦਲਿਤਾਂ ਦੇ ਪੈਰ ਧੋਂਦੇ ਨੇ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਬਾਬਾ ਅੰਬੇਦਕਰ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ, ਦਲਿਤ ਭਾਈਚਾਰੇ ਨੂੰ ਅੱਗੇ ਲੈ ਕੇ ਆਵਾਂਗੇ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਡੇ ਸਿਸਟਮ ਨੂੰ ਸ਼ਰਮਸਾਰ ਨਹੀਂ ਕਰਦੀਆਂ, ਉਹ ਸਾਡੇ ਸਮਾਜ ਨੂੰ ਵੀ ਸ਼ਰਮਸਾਰ ਕਰਦੀਆਂ ਨੇ ਕਿ ਅੱਜ ਅਸੀਂ ਇੰਨੇ ਅੱਗੇ ਹੋ ਕੇ ਅੱਜ ਅਸੀਂ ਸਾਇੰਸ ਦੇ ਯੁੱਗ ਦੇ ਵਿੱਚ, ਵਿਗਿਆਨ ਦੇ ਯੁੱਗ ਦੇ ਵਿੱਚ ਵਿਚਰਦੇ ਹਾਂ, ਤੇ ਪਰ ਛੋਟੇ ਬੱਚਿਆਂ ਨੂੰ ਮਜਬੂਰ ਕਰਦੇ ਹਾਂ ਕਿ ਸਾਡੇ ਜਿਹੜੇ ਆ ਉਹ ਪੈਰ ਚੱਟੇ ਜਾਣ, ਜੋ ਕਿ ਅਤੀ ਨਿੰਦਣਯੋਗ ਘਟਨਾ ਵਾਪਰੀ ਹੈ। ਪੁਲਿਸ ਨੂੰ ਚਾਹੀਦਾ, ਯੋਗੀ ਸਾਹਿਬ ਨੂੰ ਚਾਹੀਦਾ ਕਿ ਇਹੋ ਜਿਹੀਆਂ ਘਟਨਾਵਾਂ ਤੇ ਨੱਥ ਪਾਈ ਜਾਵੇ। ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਜਿਹੜੇ ਸਮਾਜ ਵਿਰੋਧੀ ਅਨਸਰ ਨੇ, ਭਾਈਚਾਰਕ ਸਾਂਝ ਵਿਰੋਧੀ ਅਨਸਰ ਨੇ, ਉਹਨਾਂ ਨੂੰ ਨੱਥ ਪਾਈ ਜਾਵੇ। ਰੁਖ ਕਰਦਾ ਜਹਾਂਗੀਰਪੁਰੀ ਦਾ। ਫਿਰਕੂ ਹਿੰਸਾ ਕਰਕੇ ਜਹਾਂਗੀਰਪੁਰੀ ਇਲਾਕਾ ਸੁਰਖੀਆਂ ਦੇ ਵਿੱਚ ਹੈ। ਬੇਸ਼ੱਕ ਮੀਡੀਆ ਇਹਨੂੰ ਕਿਸੇ ਵੀ ਤਰ੍ਹਾਂ ਰਿਪੋਰਟ ਕਰ ਰਿਹਾ, ਪਰ ਜੋ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਵੀ ਮੁੱਢਲੇ ਤੌਰ ਤੇ ਉਸ ਤੋਂ ਬਾਅਦ ਪੁਲਿਸੀਆ ਜਾਂਚ ਤੇ ਲਗਾਤਾਰ ਸਵਾਲ ਉੱਠ ਰਹੇ ਨੇ। ਗੱਲ ਕਰਦੇ ਹਾਂ ਦਿੱਲੀ ਪੁਲਿਸ ਦੀ। ਦਿੱਲੀ ਪੁਲਿਸ ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ ਜਹਾਂਗੀਰਪੁਰੀ ਹਿੰਸਾ ਮਾਮਲੇ ਦੇ ਵਿੱਚ। ਦੱਸਣਾ ਬਣਦਾ ਕਿ ਇੱਥੇ ਹਿੰਸਾ ਉਦੋਂ ਹੋਈ ਸੀ ਜਦੋਂ ਹਨੂੰਮਾਨ ਜਯੰਤੀ ਦੇ ਮੌਕੇ ਜਿਹੜੇ ਜਲੂਸ ਕੱਢੇ ਗਏ ਸੀ, ਜਾਂ ਕਹਿ ਲਓ ਕਿ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਸੀ, ਉਹਨਾਂ ਦੇ ਦਰਮਿਆਨ ਹਿੰਸਾ ਵਾਪਰ ਗਈ ਸੀ। ਕੁਝ ਲੋਕਾਂ ਦਾ ਕਹਿਣਾ, ਪ੍ਰਤੱਖ ਦਰਸ਼ਕਾਂ ਦਾ, ਚਸ਼ਮਦੀਦਾਂ ਦਾ, ਉਹ ਕਹਿੰਦੇ ਕਿ ਕੁਝ ਜਦੋਂ ਜਲੂਸ ਅੱਗੇ ਨਿਕਲ ਗਿਆ, ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕ ਅੱਗੇ ਨਿਕਲ ਗਏ, ਤਾਂ ਕੁਝ ਸ਼ਰਾਰਤੀ ਅਨਸਰ ਵਾਪਸ ਆਏ। ਉਹਨਾਂ ਨੇ ਮਸਜਿਦ ਦੇ ਵਿੱਚ ਲੋਕਾਂ ਦੇ ਨਾਲ ਗਾਲੀ ਗਲੋਚ ਕੀਤਾ, ਝੰਡਾ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਤੂੰ ਮੈਂ ਤੋਂ ਗੱਲ ਵੱਧ ਗਈ। ਫਿਰ ਜਿਹੜੀਆਂ ਬੀਬੀਆਂ ਸੀ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੀਆਂ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੱਲ ਵੱਧ ਗਈ ਹੈ, ਹੱਥੋਂ ਪਾਈ ਹੋਣ ਲੱਗ ਪਈ, ਤਾਂ ਉਹਨਾਂ ਨੇ ਛੱਤਾਂ ਉੱਤੋਂ ਚੱਪਲਾਂ, ਪੱਥਰ ਜੋ ਵੀ ਹੈ ਸਿੱਟਿਆ, ਤੇ ਉਸ ਤੋਂ ਬਾਅਦ ਫਿਰ ਘਟਨਾ ਸਾਰੀ ਵੱਧ ਗਈ, ਗੋਲੀ ਚੱਲ ਗਈ। ਤੇ ਹੁਣ ਇਸੇ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਪੁਲਿਸ ਨੇ ਕੀਤੀਆਂ ਨੇ। ਪੁਲਿਸ ਦੀਆਂ ਗ੍ਰਿਫਤਾਰੀਆਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਕੁਝ ਬੇਕਸੂਰਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਗੱਲ
ਕਹੀ ਜਾ ਰਹੀ ਹੈ, ਜਿਹੜੇ ਕਿ ਮੁਸਲਿਮ ਭਾਈਚਾਰੇ ਤੋਂ ਤਾਲੁਕਾਤ ਰੱਖਦੇ ਨੇ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਕਿ ਕੋਈ ਵੀ ਬੇਕਸੂਰ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਪਰ ਰਕੇਸ਼ ਅਸਥਾਨਾ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੂੰ ਇੰਨੇ ਕੁ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੂੰ ਖੁਦ ਬਾਹਰ ਆ ਕੇ ਸਫਾਈਆਂ ਦੇਣੀਆਂ ਪੈ ਰਹੀਆਂ ਨੇ। ਜਿਹੜੀ ਰਿਪੋਰਟ ਆ ਉਹਦੇ ਬਾਰੇ ਜਿਹੜੀ ਦਿੱਲੀ ਪੁਲਿਸ ਦਾ ਦਾਅਵਾ ਉਹ ਇਹ ਹੈ ਕਿ ਇਲਾਕੇ ਦੇ ਵਿੱਚ ਆਮ ਸਥਿਤੀ ਜਿਹੜੀ ਆ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤੇ ਇਲਾਕੇ ਦੇ ਵਿੱਚ ਨਿਗਰਾਨੀ ਰੱਖਣ ਦੇ ਲਈ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਦੀ ਕੋਈ ਸਾਜ਼ਿਸ਼ ਹੋਊਗੀ ਤਾਂ ਉਹਦਾ ਪਤਾ ਲਾਉਣ ਦੇ ਲਈ ਸੋਸ਼ਲ ਮੀਡੀਆ ਜਿਹੜੇ ਗਰੁੱਪ ਨੇ ਜਾਂ ਪੇਜਸ ਬਣੇ ਨੇ ਉਹਨਾਂ ਦੇ ਉੱਤੇ ਨਜ਼ਰ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਜਹਾਂਗੀਰਪੁਰੀ ਜਿਹੜੇ ਹਿੰਸਾ ਹੋਈ ਹੈ, ਦੰਗੇ ਹੋਏ, ਇੱਕ ਅਪਰਾਧਿਕ ਸਾਜ਼ਿਸ਼ ਸਨ ਅਤੇ ਪੁਲਿਸ ਨੇ ਝੜਪਾਂ ਦੇ ਵਿੱਚ ਵਰਤੇ ਗਏ ਹਥਿਆਰ ਵੀ ਜ਼ਬਤ ਕੀਤੇ ਨੇ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਇਲਾਕੇ ਦੇ ਵਿੱਚ ਲੋੜੀਂਦੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਨੇ ਤੇ ਪੂਰੇ ਇਲਾਕੇ ਨੂੰ ਏਡੀਸੀਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਬਲਾਕਾਂ ਦੇ ਵਿੱਚ ਵੰਡਿਆ ਗਿਆ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੀ ਹੀ ਸਟੇਟਮੈਂਟ ਸੱਚ ਆ, ਪੁਲਿਸ ਦੀ ਹੀ ਸਟੇਟਮੈਂਟ ਆਖਰੀ ਹੈ, ਤਾਂ ਮਾਫ ਕਰਨਾ, ਅਸੀਂ ਸਾਰੇ ਭੁਲੇਖੇ ਦੇ ਵਿੱਚ ਆ। ਜੇਕਰ ਪੁਲਿਸ ਦੀ ਸਟੇਟਮੈਂਟ ਸੱਚ ਹੋਵੇ ਜਾਂ ਆਖਰੀ ਹੋਵੇ ਤਾਂ ਫਿਰ ਸਾਨੂੰ ਮੀਡੀਆ ਅਦਾਰਿਆਂ ਤੇ ਨਜ਼ਰਸਾਨੀ ਜਾਂ ਮੀਡੀਆ ਅਦਾਰਿਆਂ ਤੇ ਜਾ ਕੇ ਵੈਬਸਾਈਟਾਂ ਫਰੋਲਣ ਦੀ ਲੋੜ ਨਹੀਂ ਆ। ਫਿਰ ਚੁੱਪ ਕਰਕੇ ਸਵੇਰੇ ਉੱਠ ਕੇ ਜਿਹੜਾ DPRO ਦਫ਼ਤਰ ਤੋਂ ਜਿਹੜਾ ਆਇਆ ਹੁੰਦਾ ਪੱਤਰ ਕਹਿ ਲਓ ਜਾਂ ਇੱਕ ਨਿਊਜ਼ ਆਈ ਹੁੰਦੀ ਹੈ, ਖਬਰ ਆਈ ਹੁੰਦੀ ਹੈ, ਫਿਰ ਅਸੀਂ ਚੁੱਪ ਕਰਕੇ ਉਹਨੂੰ ਜਿਹੜਾ ਉਹ ਪੜ੍ਹ ਲਈਏ ਤੇ ਜੇਕਰ ਪੁਲਿਸ ਦੀ ਸਟੇਟਮੈਂਟ ਹੀ ਆਖਰੀ ਮੰਨਣੀ ਹੈ ਜਾਂ ਸੱਚ ਮੰਨਣੀ ਹੈ, ਪਰ ਇਹ ਹੁੰਦਾ ਬਹੁਤ ਘੱਟ ਹੈ। ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ, ਜਿਹੜੇ ਆਪਸੀ ਰਫੜ ਨੇ ਉਹ ਕਾਫੀ ਵੱਧ ਚੁੱਕੇ ਨੇ। ਗੱਲ ਕਰਾਂਗੇ ਸੁਨੀਲ ਜਾਖੜ ਸਾਹਿਬ ਦੀ। ਸੁਨੀਲ ਜਾਖੜ ਸਾਹਿਬ ਬਾਰੇ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਉਹਨਾਂ ਨੇ ਆਪਣਾ ਜਵਾਬ ਸੀਗਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਿਹੜਾ ਨੋਟਿਸ ਭੇਜਿਆ ਗਿਆ ਸੀ ਉਹਨਾਂ ਨੂੰ, ਉਹਦਾ ਜਵਾਬ ਨਹੀਂ ਦਿੱਤਾ ਤੇ ਕਮੇਟੀ ਨੂੰ ਜੋ ਫੈਸਲਾ ਕਰਨਾ ਹੈ ਉਹ ਕਰ ਲਏ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਜਵਾਬ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਨੇ ਇਹ ਗੱਲ ਉਸ ਸਮੇਂ ਕਹੀ ਹੈ ਜਦੋਂ ਕਾਂਗਰਸ ਦੇ ਸੀਨੀਅਰ ਆਗੂ AK ਐਂਟਨੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਦੇ ਖਿਲਾਫ ਕਾਰਵਾਈ ਦੇ ਸੰਕੇਤ ਦੇ ਦਿੱਤੇ ਨੇ। ਆਗਾਮੀ ਕੁਝ ਦਿਨਾਂ ਦੇ ਵਿੱਚ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਤੇ ਅਨੁਸ਼ਾਸਨੀ ਕਮੇਟੀ ਵੱਲੋਂ ਕਾਰਵਾਈ ਕੀਤੇ ਜਾਣ ਦੇ ਸੰਕੇਤ ਜਦੋਂ ਬਾਰੇ ਪੁੱਛਿਆ ਉਹਨਾਂ ਨੂੰ ਤਾਂ ਉਹਨਾਂ ਕਿਹਾ ਕਿ ਉਹ ਉਹਨਾਂ ਦਾ ਅਧਿਕਾਰ ਹੈ, ਉਹ ਜੋ ਮਰਜ਼ੀ ਕਰਨ, ਮੈਨੂੰ ਨਹੀਂ ਪਤਾ ਉਹ ਕੀ ਕਰਨਗੇ। ਉਹਨਾਂ ਨੇ ਨੋਟਿਸ ਦਿੱਤਾ ਜੋ ਫੈਸਲਾ ਕਰਨਾ ਉਹ ਕਰ ਲੈਣ। ਕਾਂਗਰਸ ਛੱਡੇ ਜਾਣ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ, ਪਰ ਕਿਹਾ ਕਿ ਬੀਤੇ 7 ਮਹੀਨਿਆਂ ਤੋਂ ਐਸੀਆਂ ਖਬਰਾਂ ਆ ਜ਼ਰੂਰ ਰਹੀਆਂ ਨੇ। ਦੱਸਣਾ ਬਣਦਾ ਹੈ ਕਿ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨਹੀਨਤਾ ਦੇ ਦੋਸ਼ਾਂ ਦੇ ਤਹਿਤ 2 ਸੀਨੀਅਰ ਆਗੂਆਂ ਸੁਨੀਲ ਜਾਖੜ ਅਤੇ KV ਥਾਮਸ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਵਿੱਚ ਜਵਾਬ ਮੰਗਿਆ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤਾਰਿਕ ਅਨਵਰ, ਜੋ ਕਿ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਥਾਮਸ ਦਾ ਜਵਾਬ ਮਿਲ ਗਿਆ ਪਰ ਜਾਖੜ ਦਾ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਸੰਵਿਧਾਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਦੱਸਣਾ ਬਣਦਾ ਕਿ ਕਦੇ ਉਹ ਸਮਾਂ ਸੀ ਜਦੋਂ ਸੁਨੀਲ ਜਾਖੜ ਸਾਹਿਬ ਨੂੰ ਏਅਰਪੋਰਟ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਆਪਣੇ ਨਾਲ ਹੀ ਪਲੇਨ ਦੇ ਵਿੱਚ ਬਿਠਾ ਲਿਆ ਸੀ, ਗੱਲਬਾਤ ਕੀਤੀ ਗਈ ਉਹਨਾਂ ਦੇ ਨਾਲ। ਇਹ ਗੱਲਾਂ ਉਦੋਂ ਦੀਆਂ ਨੇ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਹੀਂ ਸੀ ਬਦਲਿਆ, ਰਿਪਲੇਸਿੰਗ ਨਹੀਂ ਸੀ ਹੋਈ ਕੈਪਟਨ ਸਾਹਿਬ ਦੀ, ਉਦੋਂ ਦੀਆਂ ਗੱਲਾਂ ਨੇ। ਸੁਨੀਲ ਜਾਖੜ ਲਗਾਤਾਰ ਆਪਣੇ ਸਿਆਸੀ ਕੱਦ-ਬੁੱਤ ਦੇ ਨਾਲ ਜੱਦੋ-ਜਹਿਦ ਕਰਦੇ ਆ ਰਹੇ ਨੇ। ਪਿਛਲੇ ਕੁਝ ਸਮੇਂ ਤੋਂ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਨੇ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਤਾਂ ਉਦੋਂ ਉਹਨਾਂ ਨੂੰ ਜਾਪਿਆ ਕਿ ਉਹਨਾਂ ਨੂੰ ਦਰਕਿਨਾਰ ਕੀਤਾ ਗਿਆ। ਹੁਣ ਵੀ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ, ਉਹਨਾਂ ਨੇ ਅਫਸੋਸ ਜ਼ਾਹਰ ਕੀਤਾ, ਹਾਲਾਂਕਿ ਅਫਸੋਸ ਕਾਫੀ ਨਹੀਂ ਹੈ। ਇਹ ਤੁਹਾਡੀ ਮਾਨਸਿਕਤਾ ਨੂੰ ਵੀ ਦਰਸਾਉਂਦਾ ਜਿਹੜਾ ਤੁਸੀਂ ਪੈਰ ਦੀ ਜੁੱਤੀ ਜਾਂ ਸਿਰ ਤੇ ਬਿਠਾਉਣ ਵਾਲੀਆਂ ਗੱਲਾਂ ਕਰਦੇ ਹੋ। ਪਰ ਜੋ ਉਹਨਾਂ ਦੇ ਤੇਵਰ ਨੇ ਉਹਨਾਂ ਤੋਂ ਲੱਗਦਾ ਹੈ ਕਿ ਸਾਰਾ ਕੁਝ ਜਿਹੜਾ ਉਹ ਖੈਰੀਅਤ ਦੇ ਵਿੱਚ ਨਹੀਂ ਹੈ। ਪਾਰਟੀ ਨਾਰਾਜ਼ ਹੋ ਸਕਦੀ ਹੈ ਸੁਨੀਲ ਜਾਖੜ ਸਾਹਿਬ ਤੋਂ, ਪਰ ਜਾਖੜ ਸਾਹਿਬ ਵੀ ਪਾਰਟੀ ਤੋਂ ਕੋਈ ਬਹੁਤੇ ਖੁਸ਼ ਨਹੀਂ ਹੈ। ਸੋ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਖਤਮ ਕਰਾਂਗੇ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਜਾਣਕਾਰੀਆਂ ਦੇਣਗੇ ਹਰਜੋਤ ਸਿੰਘ ਖਾਲਸਾ ਜੀ ਤੇ ਸਾਡੇ ਸੀਨੀਅਰ ਨਿਊਜ਼ ਪ੍ਰੋਡਿਊਸਰ ਰਾਜ ਕਰਨਵੀਰ ਸਿੰਘ ਜੀ। ਸੁਣਦੇ ਰਹੋ ਤੁਹਾਡਾ ਆਪਣਾ ਪੰਜਾਬੀ ਰੇਡੀਓ USA। ਅਗਲੇ ਪ੍ਰੋਗਰਾਮ ਦੇ ਵਿੱਚ ਖਾਸ ਖਬਰਾਂ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਰਾਜ ਕਰਨਵੀਰ ਸਿੰਘ ਜੀ। ਪ੍ਰੋਗਰਾਮ ਦਾ ਨਾਮ ਹੋਏਗਾ ਅਪਡੇਟ ਅਮਰੀਕਾ। ਮਿਲਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ। ਸੁਣਦੇ ਰਹੋ ਪੰਜਾਬੀ ਰੇਡੀਓ USA।